इत्थे कटियाले आ के आख्या बूटा सिंह आया, हम्म, शाह नस पे इधर नु अच्छा, मरासी ने मैंने भजाता साडे पिंड। उदों फड़िया दे मौसम अच्छा, साडे पिंड आया। हाँ बिचे छड़े फड़े, हाँ, बिचे असीं सब कुछ छड्ड के सब टब्बरे चले गए ओदे कोल। अच्छा, लाहौर, लाहौर वो फिर दो रो रो के उन्हें अड्डी अड्डी आखी कि जवान भी बड़ा है, सोहना बड़ा है, गहरा नचो ते ओदी अखां लाल होइयां रो रो के ते बहुत। ਫਿਰ ਤੁਹਾਡੇ ਅੰਦਰ ਜ਼ਿਆਦਾ ਜਜ਼ਬਾ ਹੋ ਗਿਆ ਹੋਣਾ ਕਿ ਮੈਂ ਦੁਬਾਰਾ ਜਾਵਾਂ ਆਪਣੇ ਪਿੰਡ ਦੇਖ ਕੇ ਆਵਾਂ। हाँ ਜਦੋਂ ਉਹਦੇ ਨਾਲ ਮੁਲਾਕਾਤ ਹੋਈ। हाँ वो फिर तो अगे काम चिट्ठी गई, फिर दिल बहुत फुरकिया करे भी पिंड जाइए, पिंड ही जाइए। भी ਜਦੋਂ ਅਸੀਂ ਗਏ ਨਾ ਅਸੀਂ 5-7 ਬੰਦੇ ਹਾਂ। ਅੱਛਾ, ਗਏ ਜਾਂਦੇ ਜਿਹੜਾ ਸਾਡੇ ਆ ਖੂਹ ਸੀ ਨਾ ਉਹ ਬੰਦਾ ਪੂਰਨ ਡਿਆ ਸੀ। ਅੱਛਾ, ਉਹ ਕਰਾ ਪਾਇਆ ਡੰਗਰਾ ਮਗਰ। ਅੱਛਾ, ਪੂਰਨ ਦਿਆ ਸੀ। ਪੂਰਨ ਡਿਆ ਸੀ। ਮੈਂ ਦੂਰੋਂ ਦਾਬਾ ਮਾਰਿਆ, ਉਹ ਮੈਂ ਕਿਹਾ ਕਿਹੜਾ ਤੂੰ ਸਾਡਾ ਖੂਹ ਪੂਰਨ ਡਿਆ। ਵਾਹ, ਉਹ ਜਿਹੜਾ ਬੂਟਾ ਸਿੰਘ ਸੀ ਉਹਨੂੰ ਆਵਾਜ਼ ਮਾਰੀ, ਅੰਦਰ ਲੰਮਾ ਪਿਆ। ਬੂਟਾ ਸਿੰਘ ਜ਼ਿੰਦਾ ਸੀ? ਜਿੰਦਾ ਸੀ। ਅੱਛਾ, ਹਾਂ ਉਹਨੇ ਆਖਿਆ ਹੁਣ ਭਾ ਮੁਰਾ ਪਰਾਉਣੇ ਆਏ। ਉਹ ਸਾਡੇ ਮੇਲ ਮੁਲ ਕੇ ਨਾ ਰੋਵੇ ਬੜਾ। ਉਹਨੇ ਆਖਿਆ ਮੇਰੀ ਧੀ ਮਰ ਗਈ, ਘਰੇ ਕੋ ਮਕਾਨ ਆ ਗਈ। ਅੱਛਾ, ਪਛਾਣਦਾ ਨਹੀਂ ਸੀ? ਪਛਾਣਦਾ ਨਹੀਂ। ਉਹ ਦੇਖ ਕੇ ਨਾ ਆਂਦਾ ਪਰਾਉਣਿਆਂ ਨੂੰ ਬਿਠਾਓ ਆਖਣ ਲੱਗਾ ਪਛਾਣੇ ਹੀ? ਆਂਦਾ ਨਹੀਂ ਮੈਨੂੰ ਨਹੀਂ ਪਤਾ, ਮੈਂ ਨਹੀਂ ਪਛਾਣੇ। ਅੱਛਾ, ਮੈਂ ਦੇਖਿਆ ਕੋ ਮਕਾਨ ਆਈ ਆ, ਸੌ ਸੱਜਣ ਆ ਜਾਂਦੇ। ਉਹ ਆਂਦਾ ਇਹ ਦੂਰ ਧਿਆਨ ਮਾਰ ਹਾਂ। ਉਹ ਦੀਨ ਮੁਹੰਮਦ ਆਇਆ ਸੀ। ਆਂਦਾ ਆਹੋ ਉਹਦਾ ਦੋਹਤਾ ਤੇ ਉਹਦੀ ਧੀ ਆ। ਉਹ ਫਿਰ ਬੁੱਢਾ ਫਿਰ ਲੇਟਣੀਆਂ ਲਈਆਂ ਨੇ, ਉਹਨੇ ਤੇ ਕੋਈ ਹਾਲ ਨਾ ਰਹਿ ਗਿਆ। ਰੋਂਦਾ ਸੀ ਕਿ ਜਿਹੜੇ ਦੁਸ਼ਮਣ ਸੀ ਤੁਹਾਡੇ, ਹਾਂ ਉਹ ਖਾਨਦਾਨ ਵੀ ਮਿਲਿਆ ਤੁਹਾਨੂੰ? ਉਹਨਾਂ ਦਾ ਉਹ ਇੱਕ ਮਰ ਗਿਆ ਸੀ, ਇੱਕ ਮਰ ਗਿਆ ਸੀ ਤੇ ਇੱਕ ਦਾ ਮੁੰਡਾ ਸੀ ਜਲੰਧਰ। ਅੱਛਾ, ਉਹ ਜਲੰਧਰ ਚਲਾ ਗਿਆ ਸੀ ਤੇ ਜਿਹੜੇ ਨਾ ਇੱਕ ਮੁੰਡਾ ਉਹ ਉੱਥੇ ਹੀ ਸੀ। ਉਹ ਮਿਲਣ ਆਇਆ ਫਿਰ ਤੁਹਾਨੂੰ? ਉਹ ਮਿਲਿਆ। ਅੱਛਾ, ਮਿਲਿਆ। ਤੇ ਉਹ ਜਿਹੜੇ ਹੈ ਨਾ ਉਹ ਮਹਿੰਦਰ ਤੇ ਚੰਨਾ, ਹਾਂਜੀ, ਅਮਰਜੀਤ ਹੋਣੀ, ਇਹ ਉਧਰੋਂ ਬੱਸ ਜਿਹੜੀ ਆਈ ਹੈ ਨਾ ਉਹਦੇ ਚੋਂ ਉਤਰੇ। ਅੱਛਾ, ਉਹ ਉਤਰੇ ਜੇ ਕਰੀ ਉਧਰ ਉਹਦੇ, ਉਹ ਬਾਹਰੋਂ ਆਵਾਜ਼ਾਂ ਮਾਰਨ ਡਿਆ ਪਿਆ, ਓਏ ਅਮਰਜੀਤ, ਓ ਜੱਸ, ਆ ਤੁਹਾਡੇ ਪ੍ਰਾਹੁਣੇ ਆਏ, ਇਹਨਾਂ ਦਾ ਸਮਾਨ ਫੜੋ। ਅੱਛਾ, ਉਹ ਵੇਖਣ ਸਾਡੇ ਵੱਲ ਪਿਆ, ਸਾਡੇ ਪ੍ਰਾਹੁਣੇ ਕਿੱਥੋਂ ਆਏ ਨੇ? ਘਰ ਗਏ। ਉਹ ਬੀਬੀਆਂ ਕਿਹੜੀਆਂ ਸਾਨੂੰ ਪਛਾਣ ਜਾਂਦੇ, ਮਗਰੋਂ ਵਿਆਹ ਕੇ ਆਉਂਦੀਆਂ। ਤੇ ਉਹ ਸਾਡੇ ਕੋਲ ਦਿਹਾੜੀ ਨਾ ਸ਼ਰਮਾਉਣ ਵੀ। ਅੱਛਾ, ਇਹ ਮੁਸਲਮਾਨ ਨੇ ਤੇ ਅਸੀਂ ਸਿੱਖਿਆ ਦੇ, ਸਾਡੇ ਰਿਸ਼ਤੇਦਾਰ ਕਿੱਥੋਂ? ਫਿਰ ਜੇ ਕਰੀ ਪੂਰੀ ਉਹਨਾਂ ਸਟੋਰੀ ਸੁਣੀ ਬਿਠਾਈ। ਫਿਰ ਉਹ ਸਾਡੇ ਤੋਂ ਬਗੈਰ ਮੈਨੂੰ ਉਹਨਾਂ ਆਖਣਾ, ਮੈਂ ਉਹਨਾਂ ਮਾਮੀਆਂ ਦਾ। ਅੱਛਾ, ਉਹਨਾਂ ਆਖਣਾ ਅੱਲਾ ਤੇ ਜਿੱਦਾਂ ਦਾ ਤੂੰ ਆਇਆ ਨਾ ਸਾਡੇ ਘਰ ਜਿਹੜਾ ਬੰਦਾ ਕਦੀ ਨਹੀਂ ਸੀ ਨਾ ਆਇਆ ਉਹ ਵੀ ਆਉਂਦਾ। ਉੱਥੇ ਅਸੀਂ ਗਏ ਮਰ ਆ ਕੇ ਤੇ ਅੱਗੋਂ 36 ਸਾਲ ਹੋ ਗਏ ਸਨ। ਅੱਛਾ, ਸਾਨੂੰ ਬੁੱਢਾ ਵੀ ਜ਼ੀਬ ਹੋਇਆ, ਜਿਹੜੇ ਅੱਗੋਂ ਪੋਤਰੇ ਹਨ ਉਹ ਜਵਾਨ ਹੋਏ। ਸਾਨੂੰ ਉਹਨਾਂ ਨੇ ਕਿੱਥੇ ਪਛਾਣਨਾ, ਸਾਨੂੰ ਉਹ ਪਛਾਣ ਸਕਣ ਨਾ ਸੀ ਉਹਨਾਂ ਨੂੰ ਪਛਾਣ। ਸਾਨੂੰ ਨੇ ਪੁਲਿਸ ਨੇ ਨੇੜੇ ਨਹੀਂ ਜਾਣ ਦਿੱਤਾ। ਅੱਛਾ, ਜਾਣ ਨਹੀਂ ਦਿੱਤਾ ਨੇੜੇ? ਸਾਰਾ ਦਿਨ ਡਾਂਗਾ ਖਾਧੀਆਂ, ਧੱਕੇ ਖਾਧੇ, ਖੱਜਲ ਖਰਾਬ ਹੋ ਗਏ। ਮੁਲਾਕਾਤ ਨਹੀਂ ਹੋਈ? ਸਰਦਾਰ ਬੂਟਾ ਸਿੰਘ ਦੀ ਕਹਾਣੀ ਤੁਸੀਂ ਸੁਣੀ, ਕਿਸ ਤਰ੍ਹਾਂ ਇੱਕ ਮੁਸਲਮਾਨ ਮਾਂ ਨੇ ਸਿੱਖ ਬੱਚੇ ਨੂੰ ਆਪਣਾ ਦੁੱਧ ਪਿਲਾ ਕੇ ਜਵਾਨ ਕੀਤਾ। ਹੁਣ ਅਸੀਂ ਕਹਾਣੀ ਸੁਣਾਵਾਂਗੇ ਕਿ ਕਿਸ ਤਰ੍ਹਾਂ 1983 ਦੇ ਵਿੱਚ ਆਪਣੇ ਨਾਨੇ ਬੂਟਾ ਸਿੰਘ ਨੂੰ ਮਿਲਣ ਪਾਕਿਸਤਾਨ ਤੋਂ ਹਿੰਦੁਸਤਾਨ ਇਹ ਬਜ਼ੁਰਗ ਕਿੱਦਾਂ ਗਏ ਤੇ ਕਿਸ ਤਰ੍ਹਾਂ ਪਹਿਲੀ ਮੁਲਾਕਾਤ ਹੋਈ ਤੇ ਉੱਥੇ ਜਦੋਂ 1 ਮਹੀਨਾ ਰਹੇ ਤੇ ਕਿਹੜੇ ਲੋਕ ਇਹਨਾਂ ਨੂੰ ਆ ਕੇ ਮਿਲੇ ਤੇ ਕਿਸ ਤਰ੍ਹਾਂ ਬੂਟਾ ਸਿੰਘ ਇਹਨਾਂ ਨੂੰ ਲੱਭਦਿਆਂ ਹੋਇਆਂ ਲਾਹੌਰ ਆਇਆ ਤੇ ਕਿਸ ਤਰ੍ਹਾਂ ਇਹਨਾਂ ਦੇ ਨਾਲ ਮੁਲਾਕਾਤ ਹੋਈ। ਸਾਰੀ ਕਹਾਣੀ ਸੁਣੋ ਇਸ ਵੀਡੀਓ ਦੇ ਵਿੱਚ। ਆਓ ਸੁਣਾਉਂਦੇ ਹਾਂ ਤੁਹਾਨੂੰ ਇਸ ਕਹਾਣੀ ਦਾ ਪਾਰਟ 2। ਤੁਸੀਂ ਲੋਕ ਇੱਧਰ ਆ ਗਏ, ਉਸ ਤੋਂ ਬਾਅਦ ਤੁਹਾਡਾ ਕਿਵੇਂ ਦਿਲ ਕੀਤਾ ਕਿ ਮੈਂ ਹਿੰਦੁਸਤਾਨ ਆਪਣਾ ਪਿੰਡ ਵੇਖਣ ਜਾਵਾਂ?
ਉਹ ਜਨਾਬ ਇਸ ਤਰ੍ਹਾਂ ਗੱਲ ਬਣੀ, ਚਿੱਠੀ ਸਾਡੀ ਉਹ ਜਿਸ ਦਿਨ ਉੱਥੋਂ ਹੀ ਨਿਕਲੇ ਨਾ, ਹਾਂ। ਬੂਟਾ ਸਿੰਘ ਸਾਡੇ ਨਾਲ ਆਇਆ ਦਰਿਆ ਤੇ ਆ ਕੇ, ਉਹਨੇ ਸਾਨੂੰ ਲੰਘਾ ਕੇ ਤੇ ਉਹਨੇ ਆਖਿਆ ਅੱਲਾ ਦੇ ਸਬੁਰਦ ਤੁਸੀਂ ਚੱਲੋ, ਹੁਣ ਤੁਸੀਂ ਜਾਓਗੇ, ਤੁਸੀਂ ਸਾਨੂੰ ਚਿੱਠੀ ਪਾਓਗੇ ਤੇ ਫਿਰ ਮੈਂ ਚਿੱਠੀ ਪਾਵਾਂਗਾ। ਮੈਂ ਉਸ ਤਰ੍ਹਾਂ ਕਿਸ ਤਰ੍ਹਾਂ ਚਿੱਠੀ ਪਾ, ਨਾ ਤੁਹਾਡਾ ਕੋਈ ਉੱਥੇ ਰਾਬਤਾ, ਨਾ ਕੋਈ ਜ਼ਿਲ੍ਹਾ, ਨਾ ਕੋਈ ਤਹਿਸੀਲ। ਅਸੀਂ ਫਿਰ ਇੱਥੇ ਆਏ ਹਾਂ ਮਹੀਨੇ ਬਾਅਦ, ਮਹੀਨਾ ਲੱਗ ਗਿਆ ਸਾਨੂੰ। ਅਸੀਂ ਆ ਕੇ ਇੱਥੇ ਬੈਠੇ ਹਾਂ ਤੇ ਫਿਰ ਚਿੱਠੀ ਲਿਖੀ ਉਹਨੇ, ਚਿੱਠੀ ਲਿਖੀ ਆ ਤੇ ਉਹਨੇ ਫਿਰ ਸਾਨੂੰ ਚਿੱਠੀ ਪਾਈ, ਆਖਣ ਲੱਗਾ ਵੀ ਨੈਣੂ ਤੇ ਸਰੈਣਾ ਆਏ ਨੇ ਤੁਹਾਡੇ 3 ਦਿਨ ਬਾਅਦ। ਅੱਛਾ। ਉਹ ਹੱਥਾਂ ਨੂੰ ਚੱਕ ਵੜਦੇ ਸਨ, ਉਹ ਜਿਹੜੇ ਭਰਾ ਉਹਦੇ ਭਰਾ। ਆਖਣ ਜੇ ਅਸੀਂ ਇੱਥੇ ਹੁੰਦੇ ਤੇ ਅਸੀਂ ਉਹਨਾਂ ਮੁਸਲਿਆਂ ਨੂੰ ਜਾਣ ਨਹੀਂ ਦੇਣਾ ਕਿਸੇ ਨੂੰ। ਅੱਛਾ। ਅਸਾਂ ਆਖਿਆ ਚਲੋ ਰੱਬ ਨੇ ਸਾਡੀ ਜ਼ਿੰਦਗੀ ਬਖਸ਼ੀ ਸੀ। ਰਾਬਤਾ ਫਿਰ ਹੋਇਆ ਨਾ, ਚਿੱਠੀਆਂ ਆਉਂਦੀਆਂ ਜਾਂਦੀਆਂ ਰਹੀਆਂ, ਚਿੱਠੀਆਂ ਆਉਂਦੀਆਂ ਜਾਂਦੀਆਂ ਰਹੀਆਂ, ਕੋਈ ਗੱਲ ਨਾ। ਚਿੱਠੀ ਤੇ ਗੱਲਾਂ ਬਾਤਾਂ ਜਿਹੜੀਆਂ ਉਹਨੇ ਲਿਖਣੀਆਂ ਉਹ ਹਾਂ ਜਵਾਬ ਦੇ ਦੇਣਾ, ਜਿਹੜੀਆਂ ਲਿਖਣੀਆਂ ਉਹਨੇ ਉਹ ਕੁਦਰਤ ਮਾਲਕ ਦੀ। ਅਸੀਂ ਫਿਰ ਨਾ ਇਹ ਆਖਣ ਲੱਗਾ ਬੂਟਾ ਸਿੰਘ ਨੇ ਸਾਨੂੰ ਚਿੱਠੀ ਘੱਲੀ ਤੇ ਵਾਘੇ ਬਾਰਡਰ ਮੇਲਾ ਲੱਗਦਾ। ਅੱਛਾ। ਸਾਂਝਾ ਪੀਰ ਕੋ ਆਂਦੇ ਨੇ, ਉੱਥੇ ਸਿੱਖ ਮੁਸਲਮਾਨ ਸਾਰੇ ਰਲ ਕੇ ਵੇਲੇ ਉੱਥੇ ਜਾਓ। ਅੱਛਾ। ਅਸੀਂ ਜਨਾਬ ਇਥੋਂ ਨਾ ਵਾਹ ਜੀ, ਇੱਥੋਂ ਕੋ 5-4 ਅਸੀਂ ਪਿੰਡੋਂ ਗਏ, ਕੋ 5-7 ਲਾਹੌਰੋਂ ਅਸੀਂ ਗਏ ਉੱਥੇ। ਇਹ ਹੈਗਾ ਇਧਰਲੇ ਬਨੇ ਈਚੋਗਲ ਰਾਣੀਆਂ ਭੈਣੀਆਂ ਉਧਰ। ਅੱਛਾ। ਉੱਥੇ ਅਸੀਂ ਗਏ ਹਾਂ ਤੇ ਬਾਰਿਸ਼ ਬੜੀ ਬਾਰਿਸ਼ਾਂ ਨਾਲ ਪਾਣੀ। ਉੱਥੇ ਅਸੀਂ ਗਏ ਹਾਂ ਮਰ ਆ ਕੇ, ਤੇ ਅੱਗੋਂ 36 ਸਾਲ ਹੋ ਗਏ ਸਨ। ਅੱਛਾ। ਸਾਨੂੰ ਬੁੱਢਾ ਵੀ ਜ਼ੀਬ ਹੋਇਆ, ਜਿਹੜੇ ਅੱਗੋਂ ਪੋਤਰੇ ਹਨ ਉਹ ਜਵਾਨ ਹੋਏ। ਸਾਨੂੰ ਉਹਨਾਂ ਨੇ ਕਿੱਥੇ ਪਛਾਣ, ਨਾ ਸਾਨੂੰ ਉਹ ਪਛਾਣ ਸਕਣ, ਨਾ ਅਸੀਂ ਉਹਨਾਂ ਨੂੰ ਪਛਾਣ। ਸਾਨੂੰ ਨੇ ਪੁਲਿਸ ਨੇ ਨੇੜੇ ਜਾਣ ਦਿੱਤਾ। ਅੱਛਾ, ਜਾਣ ਨਹੀਂ ਦਿੱਤਾ ਨੇੜੇ। ਸਾਰਾ ਦਿਨ ਡਾਂਗਾ ਖਾਧੀਆਂ, ਧੱਕੇ ਖਾਧੇ, ਖੱਜਲ ਖਰਾਬ ਹੋ ਗਏ। ਮੁਲਾਕਾਤ ਨਹੀਂ ਹੋਈ ਨਾ। ਆ ਗਿਆ ਫਿਰ ਉਹਨਾਂ ਚਿੱਠੀ ਲਿਖੀ ਕਿ ਅੱਗੇ ਹੀ ਮੁਸਲਮਾਨਾਂ ਦਾ ਮੇਲਾ ਹੁਣ ਸਿੱਖਾਂ ਦਾ ਹੋਣ ਆ, ਉਹ ਫਿਰ ਦੁਬਾਰਾ। ਅੱਛਾ। ਅਸੀਂ ਫਿਰ ਨੱਸ ਉੱਠੇ, ਫਿਰ ਜਨਾਬ ਜੇ ਕਰੀ ਗਏ ਆ। ਉਹ ਦਿਨ ਫਿਰ ਉਹਨਾਂ ਨੇੜੇ ਲੱਗਣ ਦਾ ਐਵੇਂ ਖੱਜਲ ਖਰਾਬ ਹੋ ਨਾ ਮੁਲਾਕਾਤ ਹੋਈ। ਫਿਰ ਜਨਾਬ ਅਸੀਂ ਹਾਂ ਪਿੰਡ ਆ ਗਏ, ਫਿਰ ਢਾਹ ਬੈਠੇ। ਕੁਦਰਤ ਮਾਲਕ ਦੀ, ਜ਼ਿਆਲ ਹੱਕ ਦਾ ਦੌਰ ਸੀ। ਅੱਛਾ। ਉਹਨੇ ਪਾਸਪੋਰਟ ਵੀਜ਼ੇ ਖੋਲਤੇ। ਅੱਛਾ। ਮੈਂ ਆਖਿਆ ਵੀ ਹੁਣ ਫਟਾਫਟ ਨਾ ਹੁਣ ਗੱਲ ਬਣੀ ਹੈ, ਚੱਲੀਏ। ਅੱਛਾ। ਮੈਂ ਪਾਸਪੋਰਟ ਬਣਵਾਇਆ, ਵੀਜ਼ਾ ਲਵਾਇਆ। ਫਿਰ ਅਸੀਂ ਗਏ ਤੇ ਕਿੰਨੇ ਜਣੇ ਗਏ ਤੁਸੀਂ? 3 ਜਣੇ। ਕੌਣ ਕੌਣ? ਇੱਕ ਮੇਰੀ ਵਾਲਦਾ ਸੀ। ਅੱਛਾ। ਇੱਕ ਇੱਥੋਂ ਦਾ ਹੋਰ ਬੰਦਾ ਸੀ। ਅੱਛਾ। ਹਾਂ, ਉਹ ਵੀ ਉੱਥੇ ਪਿੰਡ ਦਾ ਹੈ ਨਾ। ਵੀ ਆਖਣ ਲੱਗਾ ਉਹਨੂੰ ਵੀ ਖਰਚਾ ਮੈਂ ਹੀ ਦਿੱਤਾ। ਅੱਛਾ। ਹਾਂ। ਉਹ ਆਖਣ ਲੱਗਾ ਮੇਰੇ ਕੋਲ ਪੈਸੇ ਨਹੀਂ, ਜੀ ਬੜਾ ਕਰਦਾ। ਮੈਂ ਚੱਲ ਮਾਰ ਤੂੰ। ਅੱਛਾ। ਕੋਈ ਗੱਲ ਨਹੀਂ, ਖਰਚਾ ਮੈਂ ਕਰਨਾ, 2-3 ਬੰਦੇ ਚੰਗੇ ਹੁੰਦੇ ਆ। ਅਸੀਂ ਫਿਰ ਗਏ ਆ, ਉਹਨਾਂ ਨੂੰ ਨਹੀਂ ਆਹ ਚਿੱਠੀ ਪਾਈ ਵੀ ਅਸੀਂ ਆ ਰਹੇ ਹਾਂ। ਅੱਛਾ। ਨਾ, ਚੁੱਪ ਕਰਕੇ ਅਸੀਂ ਜਨਾਬ ਇੱਥੋਂ ਦੇਖ ਕੇ ਵਾਘੇ ਬਾਰਡਰ ਗਏ ਆ, ਲੰਘੇ ਆ। ਅੱਗੇ ਉਹਨਾਂ ਦੀਆਂ ਬੱਸਾਂ ਲੱਗੀਆਂ ਹਨ। ਅੱਛਾ। ਉਹ ਚ ਅਸੀਂ ਬੈਠੇ ਤੇ ਹਾਂ ਤੇ ਪਹਿਲਿਆਂ ਰਾਵਾਂ ਥਾਣੀ ਜਾਣਾ, ਜਿਹੜੇ ਵੇਖੇ ਸਾਨੂੰ ਕੀ ਪਤਾ ਮਗਰੋਂ ਸੜਕਾਂ ਕਿਧਰ ਬਣ ਗਈਆਂ। ਅਸੀਂ ਟਿਕਟ ਲਿਆ ਅੰਮ੍ਰਿਤਸਰ ਦਾ। ਅੱਛਾ। ਅੰਮ੍ਰਿਤਸਰ ਗਏ, ਉੱਥੇ ਜਾ ਉਤਰਿਆ। ਹਾਂ, ਆਖਿਆ ਵੀ ਅਜਨਾਲੇ ਨੂੰ ਬੱਸ ਜਿਹੜੀ ਜਾਂਦੀ ਆ। ਉਹਨਾਂ ਆਖਿਆ ਉਹ ਖਲੋਤੀ ਜਾ ਜਾਓ। ਅਸੀਂ ਬਹਿ ਗਏ, ਅਜਨਾਲੇ ਗਏ, ਜਾ ਕੇ ਪੁੱਛਿਆ ਇਹ ਬੱਸ ਜਾਣੀ ਆ? ਆਖਿਆ ਜਾਣੀ ਆ, ਪਰ ਇਹ ਭਰੇ ਕਿਤੇ ਜਾਣੀ ਆ। ਅੱਛਾ। ਭਿੰਡੀਆਂ ਨੂੰ ਜਿਹੜੀ ਜਾਣੀ ਆ। ਅਸਾਂ ਆਖਿਆ ਚਲੋ ਅਸੀਂ ਕੋਈ ਖਾ ਪੀ ਲੈਨੇ। ਅਸੀਂ ਉੱਥੇ ਹੋਟਲ ਚ ਵੜ ਗਏ, ਚਾਹ ਪਾਣੀ ਬਰਫੀ ਸ਼ਰਫੀ ਲਈ, ਖਾਧੀ ਪੀਤੀ। ਉਹ ਅਸੀਂ ਬੈਠੇ ਰਹੇ ਉੱਥੇ, ਸਿਗਰਟਾਂ ਲਾ ਲੀਆਂ। ਉਹ ਜਾ ਆਖਣ ਵੀ ਸਿਗਰਟ ਨਾ ਪੀਵੇ ਉੱਥੇ। ਅੱਛਾ। ਹਾਂ, ਆਖਿਆ ਯਾਰ ਪੀਣੀ। ਅਸੀਂ ਫਿਰ ਨਾ ਜਨਾਬ ਇਹ ਬੱਸ ਭਰ ਗਈ, ਮੈਂ ਸਾਨੂੰ ਆਵਾਜ਼ ਮਾਰੀ। ਆਖਿਆ ਸੀਟਾਂ ਸਾਡੀਆਂ ਰੱਖਣੀਆਂ ਜੇ ਯਾਰ। ਉਹਨਾਂ ਸੀਟਾਂ ਸਾਡੇ ਲਈ ਰੱਖ ਲਈਆਂ। ਅਸੀਂ ਇਹ ਕਈ ਵਿੱਚ ਬੜੇ ਤੇ ਇੱਕ ਬੰਦਾ ਸੀ, ਉਹ ਵੀ ਪੁਲਿਸ ਦਾ ਸੀ। ਅੱਛਾ। ਆਖਣ ਲੱਗਾ ਵੀ ਕਿੱਥੇ ਜਾਣਾ ਜੀ? ਆਖਿਆ ਭਿੰਡੀ। ਕਿਹਦੇ ਵੱਲ? ਮੈਂ ਬੂਟਾ ਸਿੰਘ। ਅੱਛਾ, ਦਰਬਾਰ ਸਿੰਘ ਪਿਆਰ। ਅੱਛਾ। ਮੈਂ ਜਾਣਾ ਭਿੰਡੀ ਔਲਖਾਂ ਦੀ, ਤੇ ਮੈਂ ਤੁਹਾਨੂੰ ਉੱਥੇ ਉਹਨਾਂ ਦੇ ਘਰ ਛੱਡ ਕੇ ਜਾਵਾਂਗਾ। ਉਹਨੇ ਇਹ ਨੀ ਪੁੱਛਿਆ ਕਿੱਥੋਂ ਆਏ ਹੋ? ਪੁੱਛਿਆ ਉਹਨੇ, ਸਭ ਕੁਝ ਪੁੱਛ ਕੇ ਕਿੱਥੋਂ ਪਾਕਿਸਤਾਨ ਆਏ ਹੋ, ਕਿਹਦੇ ਵੱਲ ਜਾਣਾ, ਫਲਾਣ ਟੀਮ, ਸਾਰਾ ਕੁਝ ਪੁੱਛਿਆ। ਉਹ ਆਖਣ ਲੱਗਾ ਮੈਂ ਹੁਣ ਤੁਹਾਨੂੰ ਉੱਥੇ ਛੱਡ ਕੇ ਜਾਵਾਂਗਾ। ਅੱਛਾ। ਉਹ ਜੇ ਬੱਸ ਚ ਅਸੀਂ ਉਤਰੇ ਨਾ, ਤੇ ਉਹ ਜਿਹੜੇ ਹਨ ਨਾ ਉਹ ਮਹਿੰਦਰ ਤੇ ਚੱਲਣਾ, ਹਾਂਜੀ, ਅਮਰਜੀਤ ਹੋਣੀ, ਇਹ ਉਧਰੋਂ ਬੱਸ ਜਿਹੜੀ ਆਈ ਹੈ ਨਾ ਉਹਦੇ ਚੋਂ ਉਤਰੇ। ਅੱਛਾ। ਉਹ ਉਤਰੇ ਜੇ ਕਰੀ ਉਧਰ ਉਹਦੇ,
ਉਹ ਬਾਹਰੋਂ ਆਵਾਜ਼ਾਂ ਮਾਰਨ ਡਿਆ ਪਿਆ, ਓਏ ਅਮਰਜੀਤ, ਓ ਜੱਸ, ਆ ਤੁਹਾਡੇ ਪ੍ਰਾਹੁਣੇ ਆਏ, ਇਹਨਾਂ ਦਾ ਸਮਾਨ ਫੜੋ। ਅੱਛਾ। ਉਹ ਵੇਖਣ ਸਾਡੇ ਵੱਲ ਪਿਆ, ਸਾਡੇ ਪ੍ਰਾਹੁਣੇ ਕਿੱਥੋਂ ਆਏ ਨੇ? ਹਾਂ। ਉਹਨਾਂ ਦੀ ਭੂਆ ਮਰ ਗਈ ਸੀ ਉਦੋਂ, ਉਹ ਉਹਦੇ ਮਕਾਨ ਤੋਂ ਹੋ ਕੇ ਆਇਆ। ਅੱਛਾ। ਉਹ ਜਨਾਬ ਉਹ ਸਾਡੇ ਵੱਲ ਵੇਖਣ, ਹੱਕੜੇ ਪਕੜਿਓ, ਸਾਡੇ ਨੇੜੇ ਨਾ ਲੱਗਣ, ਇਹ ਸਾਡੇ ਪ੍ਰਾਹੁਣੇ ਕਿੱਥੋਂ ਆ ਗਏ। ਅੱਛਾ। ਉਹ ਨਾ ਜੇ ਕਿ ਉਹਨੂੰ ਪੁੱਛਿਆ ਤਾਂ ਦੱਸਿਆ ਨਾ, ਤੇ ਫੇਰ ਆਖਣ ਉਹ ਸਾਡੇ ਵੱਡੇ ਨਾਂ ਲੈਂਦੇ ਹੁੰਦੇ ਵੀ ਸਾਡੇ ਬੰਦੇ ਗਏ ਨੇ। ਮੈਂ ਕਿਹਾ ਉਹਨਾਂ ਚੋਂ। ਅੱਛਾ। ਉਹ ਫਿਰ ਲੈ ਗਿਆ ਸਾਨੂੰ ਘਰ। ਉਹ ਜਿਹੜਾ ਬੂਟਾ ਸਿੰਘ ਸੀ ਉਹਨੂੰ ਆਵਾਜ਼ ਮਾਰੀ, ਅੰਦਰ ਲੰਮਾ ਪਿਆ। ਬੂਟਾ ਸਿੰਘ ਜ਼ਿੰਦਾ ਸੀ? ਜ਼ਿੰਦਾ ਸੀ। ਅੱਛਾ। ਹਾਂ, ਉਹਨੇ ਆਖਿਆ ਹੁਣ ਭਾ ਮੇਰਾ ਪ੍ਰਾਹੁਣੇ ਆਏ ਆ। ਉਹ ਸਾਡੇ ਮਿਲ ਮੁਲ ਕੇ ਨਾ ਰੋਵੇ ਬੜਾ। ਉਹਨੇ ਆਖਿਆ ਮੇਰੀ ਧੀ ਮਰ ਗਈ, ਘਰੇ ਕੋ ਮਕਾਨ ਆ ਗਈ। ਅੱਛਾ, ਪਛਾਣਦਾ ਨਹੀਂ ਸੀ। ਉਹ ਜੇ ਕਰੀ ਨਾ ਆਂਦਾ ਪ੍ਰਾਹੁਣਿਆਂ ਨੂੰ ਬਿਠਾਓ, ਆਖਣ ਲੱਗਾ ਪਛਾਣੇ? ਆਂਦਾ ਨਹੀਂ, ਮੈਨੂੰ ਨਹੀਂ ਪਤਾ, ਮੈਂ ਨਹੀਂ ਪਛਾਣੇ। ਅੱਛਾ। ਮੈਂ ਤੇ ਆਖਿਆ ਕੋ ਮਕਾਨ ਆਈ ਆ, ਸੌ ਸੱਜਣ ਆ ਜਾਂਦੇ। ਉਹ ਆਂਦਾ ਇਹ ਦੂਰ ਧਿਆਨ ਬਾਹਰ ਹਨ। ਕੋ ਦੀਨ ਮੁਹੰਮਦ ਆਇਆ ਸੀ। ਆਂਦਾ ਆਹੋ, ਉਹਦਾ ਦੋਹਤਾ ਤੇ ਉਹਦੀ ਧੀ ਆ। ਉਹ ਫਿਰ ਬੁੱਢਾ, ਫਿਰ ਲੇਟਣੀਆਂ ਲਈਆਂ ਨੇ, ਉਹਨੇ ਕੋਈ ਹਾਲ ਨਾ ਰਹਿ ਗਿਆ। ਰੋਂਦਾ ਸੀ ਕਿ ਉਹ ਤੁਹਾਨੂੰ ਰੱਬ ਕਿਸ ਤਰ੍ਹਾਂ ਲੈ ਆਇਆ। ਜਨਾਬ ਫਿਰ ਅਸੀਂ ਉਹ ਆਖਣ ਗਾ ਲੈ ਚਲੋ ਘਰ ਗਏ। ਉਹ ਬੀਬੀਆਂ ਕਿਹੜੀਆਂ ਸਾਨੂੰ ਪਛਾਣਦੀਆਂ, ਮਗਰੋਂ ਵਿਆਹ ਕੇ ਆਉਂਦੀਆਂ। ਤੇ ਉਹ ਸਾਡੇ ਕੋਲ ਦਿਹਾੜੀ ਨਾ ਸ਼ਰਮਾਉਣ ਵੀ ਇਹ ਮੁਸਲਮਾਨ ਨੇ ਤੇ ਅਸੀਂ ਸਿੱਖਿਆ ਦੇ, ਸਾਡੇ ਰਿਸ਼ਤੇਦਾਰ ਕਿੱਥੋਂ। ਫਿਰ ਜੇ ਕੜੀ ਪੂਰੀ ਉਹਨਾਂ ਸਟੋਰੀ ਸੁਣੀ ਬਿਠਾਈ, ਫਿਰ ਉਹ ਸਾਡੇ ਤੋਂ ਬਗੈਰ ਮੈਨੂੰ ਉਹਨਾਂ ਆਖਣਾ, ਮੈਂ ਉਹਨਾਂ ਮਾਮੀਆਂ ਦਾ ਉਹਨਾਂ ਆਖਣਾ ਅੱਲਾ ਤੇ ਜਿੱਦਾਂ ਦਾ ਤੂੰ ਆਇਆ ਨਾ, ਸਾਡੇ ਘਰ ਜਿਹੜਾ ਬੰਦਾ ਕਦੀ ਨਹੀਂ ਸੀ ਨਾ ਆਇਆ ਉਹ ਵੀ ਆਉਂਦਾ। ਅੱਛਾ, ਪੂਰਾ ਪਿੰਡ ਇਕੱਠਾ ਹੋਇਆ ਸੀ। ਮੈਂ ਉਹਨਾਂ ਆਖਿਆ ਜਿਹੜਾ ਸਾਨੂੰ ਕਦੀ ਪਤਾ ਨਹੀਂ ਘਰ ਵਿਹੜੇ ਵੜਿਆ ਉਹ ਵੀ ਆਉਣ ਡਿਆ ਤੇਰਾ ਕਰਕੇ। ਹਾਂ, ਉਹ ਫਿਰ ਬੜਾ ਉਹਨਾਂ, ਅਸੀਂ ਵੀ ਇੱਧਰੋਂ ਨਾ ਪੂਰਾ ਖਰਚ ਕਰਕੇ ਗਿਆ। ਬੁੱਢੇ ਦੀਆਂ 5 ਨੌਂ ਹਨ, 5 ਦੇ ਕੱਪੜੇ ਬਣਾ ਕੇ, ਵਾਹ ਜੀ ਵਾਹ, ਜੁੱਤੀਆਂ। ਫੇਰ ਜਨਾਬ ਅਸੀਂ ਬਾਬਾ ਬੂਟਾ ਸਿੰਘ ਸੀ, ਉਹਦੇ ਵਾਸਤੇ ਮੈਂ ਇਸਲਾਮਾਬਾਦ ਗਿਆ ਨਾ ਜਾਂ ਵੀਜ਼ਾ ਲਵਾਉਣ ਵਾਸਤੇ। ਉੱਥੋਂ ਮੈਂ ਬਦਾਮ, ਪਿਸਤਾ, ਜੋ ਕੁਝ ਆ ਸੀ, ਵਾਹ ਚੋਖਾ ਮਾਲ ਖਰੀਦ ਕੇ। ਮੈਂ ਕਿਹਾ ਬੁੱਢਾ ਬੰਦਾ ਤੇ ਉਹ ਫਿਰ ਅਸੀਂ ਲੈ ਕੇ ਗਏ। ਉਹਨਾਂ ਫਿਰ ਸਾਨੂੰ ਸਾਰਿਆਂ ਸਾਕਾਂ ਦੇ ਫੇਰਿਆ। ਕਿਹੜੇ ਸ਼ਹਿਰ ਫਿਰੇ? ਫਗਵਾੜਾ, ਜਲੰਧਰੋਂ ਅੱਗੇ 40 ਕਿਲੋਮੀਟਰ, ਤੇ ਅੰਬਰਸਰ, ਨਵਾਂ ਪਿੰਡ। ਹਾਂ, ਇਹਨਾਂ ਪਿੰਡਾਂ ਚ ਜਾਂਦੇ ਰਹੇ। ਅੱਛਾ, ਮੈਨੂੰ ਇਹ ਦੱਸੋ, ਜਿਹੜੇ ਉਹਦੇ ਬਾਬੇ ਦੇ ਦੂਸਰਾ ਬਾਕੀ ਭਰਾ ਸੀ ਜਿਹੜੇ ਦੁਸ਼ਮਣ ਸੀ ਤੁਹਾਡੇ, ਉਹ ਖਾਨਦਾਨ ਵੀ ਮਿਲਿਆ ਤੁਹਾਨੂੰ? ਉਹਨਾਂ ਦਾ ਉਹ ਇੱਕ ਮਰ ਗਿਆ ਸੀ, ਤੇ ਇੱਕ ਦਾ ਮੁੰਡਾ ਸੀ ਜਲੰਧਰ। ਅੱਛਾ, ਉਹ ਜਲੰਧਰ ਚਲਾ ਗਿਆ ਸੀ। ਤੇ ਜਿਹੜੇ ਨਾ ਇੱਕ ਮੁੰਡਾ ਉਹ ਉੱਥੇ ਹੀ ਸੀ। ਉਹ ਮਿਲਣ ਆਇਆ ਫਿਰ ਤੁਹਾਨੂੰ? ਉਹ ਮਿਲਿਆ। ਮਿਲਿਆ। ਬਾਬੇ ਕੋਈ ਨਹੀਂ ਸੀ? ਬਾਬੇ ਨਹੀਂ, ਇੱਕ ਮਰ ਗਿਆ ਸੀ ਤੇ ਇੱਕ ਉਹ ਜਲੰਧਰ ਚਲਾ ਗਿਆ। ਅੱਛਾ। ਹਾਂ, ਉਹਨਾਂ ਕੋਲ ਬੜੇ। ਤੇ ਜਿਹੜੇ ਬਾਕੀ ਉੱਥੇ ਕਿਹੜੇ ਇਲਾਕੇ ਦੇ ਆ ਕੇ ਬੈਠੇ ਸੀ ਤੁਹਾਡੇ ਪਿੰਡ ਦੇ ਵਿੱਚ? ਸਾਡੇ ਪਿੰਡ ਸਿਆਲਕੋਟ ਦੇ ਬਹੁਤ ਦੱਸਦੇ ਆ। ਤੇ ਉਹਨਾਂ ਨੇ ਵੀ ਤੁਹਾਡੀ ਮੁਲਾਕਾਤ ਤੁਹਾਨੂੰ ਕਰਨ ਆਏ ਤੁਹਾਡੇ ਨਾਲ? ਬੜੇ, ਮੈਂ ਤੁਹਾਨੂੰ ਦੱਸਾਂ, ਸਾਨੂੰ ਕਮਲ ਪਿਆਰ ਰਹਿੰਦਾ ਸੀ। ਮੈਂ 2 ਦਿਨ ਅੰਮ੍ਰਿਤਸਰ, ਮੈਨੂੰ ਕੰਮ ਸੀ ਕੋਈ ਜ਼ਰੂਰੀ। ਅੱਛਾ। ਕਚਹਿਰੀਆਂ ਤੇ ਮੈਂ ਉੱਥੇ ਵੀ ਜਾਣਾ ਨਾ, ਤੇ 2 ਦਿਨ ਮੇਰੇ ਅੰਮ੍ਰਿਤਸਰ ਲੱਗ ਜਾਣੇ। ਅੱਛਾ। ਤੇ ਮੈਂ ਜਿੱਦਣ ਆਉਣਾ ਨਾ, ਤੇ ਮੈਨੂੰ ਉਹਨਾਂ ਆਖਣਾ ਤੂੰ 2 ਦਿਨ ਅੱਲਾ ਤੇ ਅੰਮ੍ਰਿਤਸਰ ਜਾ ਕੇ ਬਹਿ ਰਿਹਾ, ਤੇ ਸਾਡੇ ਘਰ ਬੰਦੇ ਫੇਰੇ ਮਾਰ, ਪ੍ਰਾਹੁਣਾ ਕਿੱਧਰ ਗਿਆ, ਤੇ ਤੂੰ ਨਾ ਕਿਸੇ ਬੰਨੇ ਨਹੀਂ ਗਿਆ। ਅੱਛਾ। 2 ਦਿਨ ਰਹਿੰਦੇ ਹਨ ਮੇਰੇ ਇੱਧਰ ਆਉਣ ਚ। ਸਾਡੇ ਨਾਲ ਸੀ ਪਿੰਡ ਚੱਕ। ਅੱਛਾ। ਚੱਕ ਦੀਵਾਨ ਦਾ। ਅੱਛਾ। ਉਹ ਜਨਾਬ ਉੱਥੇ ਨਾ ਸਾਡੇ ਖੂਹ ਦੇ ਨਾਲ ਸੀ। ਉਹ ਸਾਡੇ ਬਾਪ ਦੇ ਸਾਰਿਆਂ ਦੇ ਜਾਣੂ ਸਨ। ਅੱਛਾ। ਉਹ ਮੇਰੇ ਤੋਂ ਅੰਮ੍ਰਿਤਸਰ ਗਿਆ ਨਾ, 2-3 ਦਿਨ ਆਉਂਦੇ ਰਹੇ। ਕਿੱਧਰ ਗਿਆ ਦੋਹਤਾ ਸਾਡਾ, ਕਿੱਧਰ ਗਿਆ, ਉਹਨੂੰ ਬੁਲਾਓ। ਮੈਂ ਸ਼ਾਮ ਨੂੰ ਘਰ ਤੇ ਮੇਰੀ ਵਾਲਦਾ ਹੁੰਦੀਆਂ, ਇੱਥੇ ਅਜਾਇਬ ਸਿੰਘ, ਹਜ਼ਾਰਾ ਸਿੰਘ, ਰਾਮਾ ਸਿੰਘ ਸਾਰੇ ਆਏ ਸਨ। ਅੱਛਾ। ਤੇਰਾ ਪੁੱਤ ਨਹੀਂ ਮਿਲਿਆ, ਉਹਨੂੰ ਮਿਲਾ। ਉਹ ਦਿਹਾੜੀ 2 ਦਿਨ ਰਹਿੰਦੇ ਹਨ ਮੇਰੇ ਇੱਧਰ ਆਉਣ ਚ। ਤੇ ਮੈਂ ਗਿਆ ਉੱਥੇ ਜਨਾਬ ਉਹਨਾਂ ਕੋਲ। ਗਿਆ ਤੇ ਉਹਨਾਂ ਦਾ ਕਾਰੋਬਾਰ ਬੜਾ, ਜੱਟਾਂ ਦਾ 8 ਮਰਬਿਆਂ ਦਾ ਮਾਲਕ ਸੀ। ਵਾਹ ਜੀ ਵਾਹ। ਤੇ ਉਹਦੇ ਦੁੱਧ ਦਾ ਕੰਮ ਬੜਾ, ਟਰੱਕ ਦੁੱਧ ਖੜਦੇ 60-70 ਮੱਝਾਂ। ਉਹ ਮੈਂ ਅਸੀਂ ਤੁਰੇ ਜਾਂਦੇ 3-4 ਬੰਦੇ ਮੇਰੇ ਨਾਲ,
ਅਸੀਂ ਜੇ ਕਰੀ ਜਾਣ ਡਏ ਆ ਤੇ ਉਹਦਾ ਮੁੰਡਾ ਮਗਰੋਂ ਟਰੱਕ ਤੇ ਲਦਾ ਕੇ ਦੁੱਧ ਤੇ ਮੋਟਰਸਾਈਕਲ ਤੇ ਲੰਘਿਆ ਗਾ ਤੇ ਉਹਦਾ ਪਿਓ ਜਿਹੜਾ ਹੈ ਵਾਢੀਆਂ ਪਈਆਂ ਅੱਛਾ ਉਹ ਗਾਤਰਾ ਗੂਤਰਾ ਪਾ ਕੇ ਐਨਕਾਂ ਸ਼ੈਨਕਾਂ ਲਾ ਕੇ ਨਾ ਕਹਿੰਦਾ ਮੈਂ ਵਾਢਿਆਂ ਹਾਲ ਚੱਲਿਆ। ਅੱਛਾ ਤੇ ਤੁਸੀਂ ਆ ਕੇ ਮੈਨੂੰ ਮੇਰੇ ਮੁੰਡੇ ਆ ਕੇ ਦੱਸਿਆ ਵੀ ਭਾਊ ਜਿਹੜੇ ਬੰਦੇ ਪਾਕਿਸਤਾਨ ਵਿੱਚ ਤੁਰੇ ਆਉਣ ਡਏ ਤੇ ਮੈਂ ਬਹਿ ਗਿਆ ਇੱਥੇ। ਅੱਛਾ ਜੇ ਕਿਹੜੀ ਮੈਂ ਹਵੇਲੀ ਦਾ ਬੂਹਾ ਲੰਘਿਆ ਨਾ ਉਹ ਤੇ ਉੱਠ ਕੇ ਉਹ ਸਾਡੇ ਭਰਾਵਾਂ ਦੀ ਅਰਸਾ ਆਈ ਆ। ਉਹ ਵਾਹ ਸਾਡੇ ਭਰਾਵਾਂ ਦੀ ਅਰਸਾ ਆਈ ਜੱਫੀ ਪਾ ਪਾ ਮਿਲਿਆ। ਫਿਰ ਉਹਦੇ ਜਨਾਬ ਜਾਂਦਿਆਂ ਚਾਹ ਪਾਣੀ ਪੁੱਛਿਆ ਫਿਰ ਆਖਾਂਗਾ ਰੋਟੀ ਆਖਿਰ ਰੋਟੀ ਖਾ ਗਿਆ ਨਹੀਂ ਖਾਓ ਤੁਸੀਂ ਝਟਕਾ ਨਹੀਂ ਖਾਣਾ। ਅੱਛਾ ਤੁਸੀਂ ਤਕਬੀਰ ਕਰੋ ਤੇ ਮੈਂ ਖਾਵਾਂਗਾ। ਵਾਹ ਜੀ ਵਾਹ। ਅਸਾਂ ਆਖਿਆ ਨਹੀਂ ਰਹਿਣ ਦੇ ਨਹੀਂ ਨਹੀਂ ਐਵੇਂ ਨਹੀਂ ਰੋਟੀ ਖਾਣ ਦੇ। ਉਹ ਜਿਹੜਾ ਮੇਰੇ ਨਾਲ ਬੰਦਾ ਸੀ ਨਾ ਘੁਮਿਆਰ ਉਹਨੂੰ ਮੈਂ ਕਿਹਾ ਤੂੰ ਕਰ। ਅੱਛਾ ਹਾਂ ਮੈਂ ਕਦੀ ਨਹੀਂ ਕੀਤਾ ਤੂੰ ਕਰ ਤੂੰ ਇਕੱਠੇ ਬੱਚੇ ਕਰ ਲੈਂਦਾ। ਅੱਛਾ ਉਹਨੇ ਕੀਤੀ ਪਕਾਈ ਫੇਰ ਨਾ ਆਂਦਾ ਚਲੋ ਮੈਂ ਤੈਨੂੰ ਆਪਣੀ ਜ਼ਮੀਨ ਵਿਖਾ। ਅੱਛਾ ਪਿੰਡੋਂ 5-4 ਪੈਲੀਆਂ ਨਿਕਲੀਆਂ ਆਂਦਾ 8 ਮਰਬੇ ਮਾਲ ਕੀ ਆ ਮੈਂ ਹੁਣ ਤੁਹਾਨੂੰ ਕਿੱਥੇ ਖਪਾਉਣਾ ਬਹਿਨੇ 2 ਮਿੰਟ ਉਹ ਚੇ ਥਾਂ ਖਲੋ ਗਿਆ ਆਂਦਾ ਸਾਰੀ ਜ਼ਮੀਨ ਆਪਣੀ। ਵਾਹ ਜੀ ਵਾਹ। ਉਹਦਾ ਨਾਂ ਸੀ ਅਜਾਇਬ ਸਿੰਘ। ਫੇਰ ਆ ਗਿਆ ਘਰ ਉਹਦੇ ਦੂਜੇ ਭਰਾ ਵੀ ਸਾਰੇ ਇਕੱਠੇ ਹੋ ਗਏ ਜਨਾਬ ਫਿਰ ਜਿਉਂ ਗੱਲਾਂ ਬਾਤਾਂ ਲੱਗ ਪਿਆ ਕਰ ਚਾਹਾਂ ਰੱਖੀਆਂ ਕਦੀ ਚਾਹ ਦਾ ਘੁੱਟ ਭਰ ਲਈਏ ਕਦੀ ਕੋਈ ਉਹ ਜਨਾਬ ਸ਼ਾਮ ਪਈ ਰੋਟੀ ਆ ਗਈ। ਰੋਟੀ ਜੇ ਇੱਕ ਖਾਣੇ ਆ ਨਾ ਤੇ ਮੈਂ ਆਖਿਆ ਚੱਲੀਏ ਸ਼ਾਮ ਪੈ ਗਈ। ਆਂਦਾ ਨਾ ਅਜੇ ਨਹੀਂ ਜਾਣਾ। ਉਹ ਲਿਆ ਮੁੰਡਿਆ ਮੱਝ ਚੋ ਕੇ ਇੱਕ ਦੁੱਧ ਗਰਮ ਕਰ ਦੁੱਧ ਪਿਆ ਕੇ ਘੱਲ ਲਿਆ ਦੁੱਧ ਪੀਤਾ। ਮੈਂ ਕਿਹਾ ਚੱਲ ਮੈਂ ਮੈਨੂੰ ਨਾਨਾ ਹੀ ਆਖਣਾ ਸੀ ਸਾਡੇ ਨਾਨਕੇ ਦਾ ਭਰਾ ਲੱਗਦਾ ਹੈ। ਉਹਨੂੰ ਮੈਂ ਆਖਿਆ ਨਾਨਾ ਜੀ ਹਨੇਰਾ ਹੋ ਗਿਆ ਜਾਣ ਦਿਓ ਸਾਨੂੰ। ਆਂਦਾ ਨਾ ਮੁੰਡੇ ਨੂੰ ਆਂਦਾ ਉਹਦੇ ਕੋਲ ਟਰੈਕਟਰ 3 ਸਨ। ਅੱਛਾ ਆਂਦਾ ਜਿਹੜਾ ਸੀਟਾਂ ਵਾਲਾ ਟਰੈਕਟਰ ਹੈ ਉਹ ਲਿਆ ਕੱਢ ਕੇ ਮੁੰਡਿਆ ਆ ਬੈਠ ਕੇ ਜਿਹੜੀ ਬੈਠੀਆਂ ਸੀ ਦਰਵਾਜ਼ੇ ਦੇ ਨਾਲ ਲਿਆ ਕੇ ਲਾ ਟਰੈਕਟਰ ਉੱਤੇ ਚਾੜਿਆ ਬਹਿ ਗਏ। ਆਂਦਾ ਹੁਣ ਤੂੰ ਜਾਣਾ ਰਾਤ ਹੋ ਗਈ ਆ 8-9 ਦਾ ਟਾਈਮ ਤੂੰ ਉਹਨਾਂ ਦੇ ਸਬੁਰਦੇ ਬੰਦੇ ਕਰਕੇ ਤੇ ਫੇਰ ਆਉਣਾ ਕਿਉਂ ਗੈਰ ਮੁਲਕੀ ਬੰਦੇ ਨੇ ਕੋਈ ਨਾ ਵਾਧਾ ਘਾਟਾ ਕਰੇ। ਵਾਹ ਜੀ ਵਾਹ। ਤੇ ਤੂੰ ਟਰੈਕਟਰ ਤੇ ਬਹਾ ਕੇ ਸਾਨੂੰ ਬੜਾ ਸ਼ਾਹ ਕੀਤਾ ਉਹਨਾਂ ਬੜਾ ਉਹਨੇ ਫਿਰ ਸਾਨੂੰ ਆ ਕੇ ਤੇ ਆਖਿਆ ਜਾ ਤੂੰ ਲਾ ਦੇ। ਆਂਦਾ ਨਾ ਸਾਡੇ ਬਾਪੂ ਦਾ ਕਹਿਣਾ ਸਾਈਆਂ ਨੂੰ ਇਹਨਾਂ ਨੂੰ ਮੰਜੇ ਦੇ ਉੱਤੇ ਬਿਠਾ ਕੇ ਆਉਣਾ। ਵਾਹ ਜੀ ਵਾਹ। ਹਾਂ ਉਹ ਫਿਰ ਉਹਨੇ ਟੀ ਟੀ ਕੀਤਾ ਅੰਦਰੋਂ ਆਏ ਉਹਨਾਂ ਗੇਟ ਖੋਲਿਆ ਉਹਨੇ ਟਰੈਕਟਰ ਲਗਾ ਲਿਆ ਅੰਦਰ। ਆਂਦਾ ਪ੍ਰਾਹੁਣਿਆ ਤੁਹਾਡੇ ਨੇ ਇਹਨਾਂ ਨੂੰ ਕਾਬੂ ਕਰ ਲਓ ਆਪਣਾ। ਵਾਹ ਜੀ ਵਾਹ। ਅੱਛਾ ਆਪਣੀ ਉਹ ਘਰ ਵੇਖਿਆ ਜਿੱਥੇ ਤੁਸੀਂ ਜਨਮ ਲਿਆ ਸੀ? ਹਾਂ ਉੱਥੇ ਜਾ ਕੇ ਵੇਖਿਆ ਉੱਥੇ ਕੌਣ ਬਾਤ ਸੀ? ਉੱਥੇ ਬਾਅਦ ਉਹ ਜਿਹੜਾ ਤੁਹਾਨੂੰ ਅੱਗੇ ਨਾਂ ਦੱਸਿਆ ਨੇ ਹਾਂਜੀ ਪੂਰਨ ਉਹਦੀ ਕੁੜੀ ਹੁੰਦੀ ਸੀ। ਅੱਛਾ ਉਹ ਘਰ ਉਵੇਂ ਹੀ ਸੀ ਕਿ ਢਾਹ ਢੂ ਕੇ ਨਵਾਂ ਘਰ ਤੇ ਟਹਿ ਗਿਆ ਸਨ ਫੇਰ ਦੁਬਾਰਾ ਛੱਤਿਆ ਉਸੇ ਨਕਸ਼ੇ ਦਾ ਬਣਾਇਆ। ਅੱਛਾ ਤੇ ਮਸਜਿਦ ਜਿਹੜੀ ਸੀ? ਮਸਜਿਦ ਹੈ ਸੀ ਉਹ ਆਂਦੇ ਸਨ ਮਸਜਿਦ ਤੁਹਾਡੀ ਆ ਤੇ ਹਮ ਮੰਦਰ ਬਣਾਇਆ। ਇੱਕ ਮਸਜਿਦ ਸੀ ਉਹਦੇ ਵਿੱਚ ਉਹ ਵੱਸਦੇ ਸਨ। ਸਹੀ ਹੋ ਗਿਆ। ਤੇ ਜਿਹੜਾ ਤੁਹਾਡਾ ਖੂਹ ਸੀ ਜਾਂ ਜ਼ਮੀਨ ਸੀ ਉਹ ਵੇਖਣ ਗਏ ਗਏ ਤੇ ਇਹੋ ਕੋਈ ਵੇਖਣ ਸਕਦੇ। ਅੱਛਾ ਜ਼ਮੀਨ ਜਦੋਂ ਗਏ ਵੇਖੀਏ ਰਾਹ ਵੇਖੀਏ ਪਿੰਡ ਵੇਖੀਏ ਮੇਰੀ ਗੱਲ ਦਿਲ ਚ ਰਹਿ ਗਈ। ਮੈਂ ਤੇ ਬੜਾ ਜੇ ਫਿਰਨਾ ਸੀ ਮੈਂ ਸਾਲ ਬਾਅਦ 1 ਮਹੀਨੇ ਦੀ ਮੋਹਲਤ ਦਿੱਤੀ ਗਵਰਨਮੈਂਟ ਨੇ। ਅੱਛਾ ਤੇ ਮੈਂ ਉਹਦੇ ਸਾਲ ਨੂੰ ਫੇਰ ਆਵਾਂਗਾ ਫੇਰ ਫਲਾਣੇ ਥਾਂ ਹੋ ਜਾਵਾਂਗੇ ਫੇਰ ਫਲਾਣਾ ਇਸ ਤਰ੍ਹਾਂ ਕਰਕੇ ਰਹਿ ਗਿਆ। ਅੱਛਾ ਨਹੀਂ ਜਦੋਂ ਜ਼ਮੀਨ ਵੇਖਣ ਗਏ ਹੋ ਹਾਂ ਉਹ ਉਹਦੇ ਬਾਰੇ ਦੱਸੋ ਨਾ। ਉਹਦੇ ਬਾਰੇ ਅਸੀਂ ਵੀ ਜਦੋਂ ਅਸੀਂ ਗਏ ਨਾ ਅਸੀਂ 5-7 ਬੰਦੇ ਸਾਂ। ਅੱਛਾ ਗਏ ਜਾਂਦੇ ਜਿਹੜਾ ਸਾਡੇ ਆ ਖੂਹ ਸੀ ਨਾ ਉਹ ਬੰਦਾ ਪੂਰਨ ਡਿਆ ਸੀ। ਅੱਛਾ ਉਹ ਕਰਾਹ ਪਾਇਆ ਡੰਗਰਾ ਮਗਰ। ਅੱਛਾ ਪੂਰਨ ਡਿਆ ਸੀ ਮੈਂ ਦੂਰੋਂ ਦਾਬਾ ਮਾਰਿਆ ਉਹ ਮੈਂ ਕਿਹੜਾ ਤੂੰ ਸਾਡਾ ਖੂਹ ਪੂਰਨ ਡਿਆ। ਉਹਦਾ ਖੂਹ ਤੁਹਾਡਾ ਖੂਹ ਸਾਡਾ ਨਾਲ ਦੇ ਬੰਦੇ ਆਂਦੇ ਨਹੀਂ ਇਹ ਇਹਨਾਂ ਦਾ ਖੂਹ ਸੀ ਤੇ ਤਾਂ ਕਰਕੇ ਮੈਂ ਆਖਿਆ। ਹਾਂ ਉਹ ਫਿਰ ਖਿਲਾਰ ਕੇ ਡੰਗਰ ਉਹ ਫਿਰ ਮੇਰੇ ਕੋਲ ਆ ਕੇ ਬੈਠਾ ਖਲੋਤੇ ਰਹੇ ਆਖਣ ਬਹਿ ਜਾਓ ਆਖਿਆ ਬਹਿਣਾ ਨਹੀਂ ਹੋਣਾ। ਫਿਰ ਇੱਕ ਵਾਰ ਫਿਰ ਲੇਕਿਨ ਦੁੱਖ ਤੇ ਲੱਗਾ ਹੋਣਾ ਨਾ ਕਿ ਵੇਖ ਲਓ ਇੱਥੇ ਸਾਡਾ ਜਨਮ ਹੋਇਆ ਇੱਥੇ ਅਸੀਂ। ਫਿਰ ਹੋਰ ਨਵੀਂ ਗੱਲ ਸਾਡਾ ਜਿਹੜਾ ਖੂਹ ਸੀ ਨਾ 2 ਸਨ ਲਾਗੋ ਲਾਗੇ ਇੱਕ ਇੱਥੇ ਕਿ ਤੇ ਇੱਕ ਉੱਥੇ। ਅੱਛਾ ਉਹ ਜਿਹੜੀ ਆੜ ਜਾਂਦੀ ਨਾ ਖੂਹ ਦੀ ਉਹਦੇ ਉੱਤੇ ਅੰਬ ਸਨ 2। ਅੱਛਾ ਉਹ ਇੱਕ ਅੰਬ ਸੀ ਉਹਦੇ ਨਾਲ ਕਲੀਆਂ ਦਾ ਬੂਟਾ ਸੀ ਤੇ ਉਹ ਅਜੇ ਹੈਗਾ ਸੀ ਤੇ ਮੈਨੂੰ ਆਖਣ ਲੱਗਿਆ ਉਹ ਵੇਖੋ ਤੁਹਾਡਾ ਬੂਟਾ ਅਜੇ 36 ਸਾਲ ਹੋ ਗਏ ਸਾਨੂੰ।
ਅਜੇ ਇੱਥੇ ਹੈ। ਆ ਕੇ ਵੀ ਤੁਸੀਂ ਅੰਬਾਂ ਦਾ ਸ਼ੌਕ ਕਰਦੇ ਰਹੇ ਹੋ। ਹਾਂ ਇੱਥੇ ਵੇਖੋ ਆ ਤੋੜ ਲਾਏ ਸਨ ਅੰਬ, ਵਾਹ ਜੀ ਵਾਹ। ਤੋੜ ਅੰਬ ਲਾਏ ਸਨ ਤੇ ਇਹ ਸੁੱਕ ਗਏ ਨੇ ਵਿੱਚੋਂ 3 ਅੰਬ ਅੱਗੋਂ, ਬੜੇ ਵੱਡੇ ਅੰਬ ਸਨ। ਅੱਛਾ ਹਾਂ। ਅੱਛਾ ਬਜ਼ੁਰਗੋ, ਆਪਣੇ ਜਦੋਂ ਪਿੰਡ ਰਹੇ ਹੋ, ਹਾਂ ਬੂਟਾ ਸਿੰਘ ਦੇ ਘਰ ਹੀ ਰਹੇ ਹੋ ਕਿ ਹੋਰ ਵੀ ਘਰਾਂ 'ਚ ਜਾਂਦੇ ਰਹੇ ਹੋ? ਮੈਂ ਤੁਹਾਨੂੰ ਦੱਸਿਆ ਨੀ, ਅੰਮ੍ਰਿਤਸਰ ਮੈਂ ਬੜਾ ਰਿਹਾ ਉਹਦੀਆਂ। ਨਹੀਂ, ਆਪਣੇ ਪਿੰਡ ਦੇ ਵਿੱਚ। ਮੈਂ ਨਹੀਂ ਕਿਸੇ ਦੇ ਘਰ ਰਿਹਾ, ਹਾਂ। ਉਂਝ ਮਿਲਦੇ ਰਹੇ ਹੂੰ। ਜਾ ਕੇ, ਮੈਂ ਕਿਸੇ ਦੇ ਘਰ ਦੀ ਨਹੀਂ, ਰੋਟੀ। ਉਂਝ ਲੋਕ ਬੁਲਾਉਂਦੇ ਸੀ ਤੁਹਾਨੂੰ ਆਪਣੇ ਆਪਣੇ ਘਰਾਂ 'ਚ? ਬੜੇ ਇੱਕ ਨੇ ਬੁਲਾਇਆ ਸੀ, ਹੂੰ। ਉਹਨੇ ਮੱਛੀ ਪੱਕੀ ਸੀ, ਅੱਛਾ। ਆਖਣ ਕਿ ਮੈਂ ਤੁਹਾਡੀ ਰੋਟੀ ਪਕਾਉਣੀ, ਮੱਛੀ ਪੱਕੀ, ਉਹਦੇ ਨਾਲ ਗਿਆ, ਨਹੀਂ ਤੇ ਮੈਂ ਨਹੀਂ ਰੋਟੀ ਖਾਦੀ। ਵਾਹ ਜੀ ਵਾਹ। ਮੇਰਾ ਦਿਲ ਨਹੀਂ ਸੀ ਮੰਨਦਾ। ਇੱਕ ਦਿਨ ਨਾ ਹੂੰ। ਨਹਾ ਕੇ ਤੇ ਅਸੀਂ ਬਾਹਰ ਧੁੱਪੇ ਬੈਠੇ, ਉਹ ਝੜੀਆਂ ਬੜੀਆਂ ਲੱਗੀਆਂ, ਹੂੰ। ਬੈਠੇ ਤੇ ਮੈਂ ਸਿਗਰਟ ਲਾ ਲਈ। ਅੱਛਾ। ਸਿਗਰਟ ਲਾ ਲਈ ਤੇ ਮੈਨੂੰ ਹੁਣ ਸਾਈ ਦਾ ਨਾਮ ਭੁੱਲ ਗਿਆ। ਹਾਂ। ਉਹ ਆਂਦਾ ਸਿਗਰਟ ਜੂ ਲਾਈ ਆ, ਉਹ ਹੁੱਕਾ ਪੀਣ ਡਿਆ। ਹਾਂ। ਆਂਦਾ ਹੁੱਕਾ ਪੀ ਲਾ। ਹਾਂ। ਮੈਂ ਕਿਹਾ ਮੈਂ ਨਹੀਂ ਪੀਣਾ। ਹਾਂ। ਮੈਂ ਕਿਹਾ ਮੈਂ ਨਹੀਂ ਪੀਣਾ। ਹਾਂ। ਆ ਮੈਨੂੰ ਬਣਾ ਸਾਰ ਕੇ ਆਂਦਾ, ਵੇਖ ਗੱਲ ਸੁਣ ਮੇਰੀ, ਸਾਡੇ ਵਾਲ ਰੋਟੀ ਤੇਰੀ ਬਣਦੀ ਆ, ਇਹ ਲੈ ਕਿਤਾਬ ਆ, ਅੱਛਾ। ਤੇ ਜਿਹਦੇ ਨਾਲ ਨਹੀਂ ਬਣਦੀ ਤੂੰ ਉਧਰੋਂ ਖਾਣਾ। ਮੈਂ ਕਿਹਾ ਮੇਰਾ ਦਿਲ ਨਹੀਂ ਯਾਰ ਮੰਨਦਾ। ਅੱਛਾ। ਮੈਂ ਕਿਹਾ ਮੇਰਾ ਨਹੀਂ ਦਿਲ ਮੰਨਦਾ। ਮੈਂ ਕਿਹਾ ਮੈਂ ਨਹੀਂ ਹੁੱਕਾ ਪੀਣਾ। ਬਸ ਜਿੱਥੇ ਪਿਆਰ ਹੋਵੇ ਉੱਥੇ ਬੰਦਾ ਖਾ ਲੈਂਦਾ, ਖਾ ਲਿਆ ਐਡਾ ਕੋਈ ਨਹੀਂ ਹੁੰਦਾ। ਤੇ ਇਹ ਬਸ ਅਸੀਂ ਲੋਕਾਂ ਨੇ ਬਣਾਈਆਂ ਨੇ, ਕੁਛ ਵੀ ਨਹੀਂ ਹੁੰਦਾ ਬਸ। ਮੈਂ ਨਾ ਸਾਡੇ ਉਧਰ ਜਨਾਬ 2 ਜੰਜਾਂ ਮੈਂ ਵੇਖੀਆਂ। ਹੂੰ। ਸਾਡੇ ਉੱਥੇ ਦਰਬਾਰ ਸਿੰਘ ਦਾ, ਬੂਟੇ ਸਿੰਘ ਦਾ ਪੁੱਤ ਸੀ, ਵੱਡਾ ਕਰਤਾਰ ਸਿੰਘ, ਛੋਟੇ ਨਾਲ ਦਰਬਾਰ ਸਿੰਘ, ਉਦੋਂ ਛੋਟਾ ਛਮਾਰਾ ਸੀ। ਅੱਛਾ। ਉਹ ਸਾਡੇ ਆਉਣ ਤੋਂ 6 ਮਹੀਨੇ ਬਾਅਦ ਮਰ ਗਿਆ ਸੀ। ਅੱਛਾ। ਉਹ ਤੋਂ ਛੋਟਾ ਸੀ ਮਹਿੰਦਰ, ਹੂੰ। ਉਹ ਤੋਂ ਛੋਟਾ ਸੀ ਚੰਨਾ। ਅੱਛਾ। ਜਦੋਂ ਅਸੀਂ ਦਰਬਾਰ ਨੂੰ ਵਿਆਹਣ ਗਏ ਨਾ, ਹੂੰ। ਵਾਢੀਆਂ, ਕਿੱਥੇ ਵੀ ਜੰਜ ਗਈ ਸੀ ਉਹਦੀ? ਇਹ ਗਈ ਸੀ ਆ ਕੀ ਅੰਮ੍ਰਿਤਸਰ ਦੇ ਨਾਲ ਹੈ ਗੁਰਦਾਸਪੁਰ। ਅੱਛਾ। ਗੁਰਦਾਸਪੁਰ ਪਿੰਡ ਚ ਗਏ ਸਾਂ। ਤੁਸੀਂ ਨਾਲ ਗਏ ਸੀ ਜੰਜ ਦੇ? ਮੈਂ ਨਾਲ ਗਿਆ। ਅੱਛਾ। ਉਹ ਜਨਾਬ ਗਿਆ ਜੰਜ ਨਾਲ, ਤੇ ਨਾਲ ਮੇਰਾ ਵਾਲਦ ਵੀ, ਹੂੰ। ਮੇਰਾ ਨਾਨਾ ਵੀ, ਮੇਰਾ ਦਾਦਾ ਵੀ ਇੱਕ ਲੱਗਦਾ ਸੀ। ਉਹ ਸ਼ਹੀਦ ਬੜੇ ਗਏ ਹਨ, ਬੜੇ ਜੰਜ। ਉਹ ਅਗਲੇ ਘਰ ਇਤਲਾਹ ਦੇ ਦਿੰਦਾ ਮੇਰੀ ਅੱਧੀ ਬਹੁਤੀ ਜੰਜ ਮੁਸਲਮਾਨਾਂ ਦੀ ਆਉਣੀ ਜੇ। ਵਾਹ ਜੀ ਵਾਹ। ਪਹਿਲਾਂ ਕੋਈ ਮੁਸਲਮਾਨਾਂ ਸੀ ਨਾ ਉਹਨਾਂ। ਹਾਂ, ਉਹਨੇ ਆਖਣਾ ਮੇਰੀ ਅੱਧੀ ਜੰਜ ਮੁਸਲਮਾਨਾਂ ਦੀ ਆਉਣੀ ਆ। ਤੇ ਮੁਸਲਮਾਨਾਂ ਉਹ ਫਿਰ ਰਾਤ ਰਹਿੰਦੀਆਂ ਹੁਣ ਜੰਜਾਂ ਕੋਠੇ ਤੇ, ਜਨਾਬ ਜੰਜਾਂ ਸੁੱਤੀਆਂ ਰਾਤ ਦਿਨੇ, ਹੂੰ। ਵਾਜਾ ਵਜੇ ਥੱਲੇ, ਜਿਵੇਂ ਉੱਥੇ ਮੰਜੀਆਂ ਡਾਈਆਂ ਉਹਦੇ ਵਾਜੇ ਆ ਥੱਲੇ, ਹਾਂ। ਉੱਤੋਂ ਪੈਸੇ ਸੁੱਟਣ ਅੱਛਾ। ਵਾਜਿਆਂ ਦੇ। ਤੇ ਜਿਹੜਾ ਮੇਰਾ ਦਾਦਾ ਸੀ ਨਾ, ਹਾਂ। ਉਹਨੇ ਨਾ ਇੰਝ ਕਰਕੇ ਆਪਣੇ ਗੋਡੇ ਉੱਤੇ ਪੱਗ ਬੰਨ੍ਹ ਕੇ ਨਾ, ਹਾਂ। ਬੜੇ ਟੌਰੀ ਮੇਰੇ ਸਿਰ ਤੇ ਆ ਕੇ ਤੇ ਰੁਪਈਏ ਦੇਣ। ਵਾਹ ਜੀ ਵਾਹ। ਵੇਖ ਲਓ, ਪੋਤੇ ਦਾ ਚਾਅ ਕਰਦੇ ਸੀ। ਹਾਂ, ਤੇ ਬੜੇ ਵੇਖ ਲਓ, ਜਦੋਂ ਸਾਂਝਾ ਮੁਲਕ ਸੀ, ਇਕੱਠੇ ਵਸਦੇ ਸੀ, ਕਿੰਨਾ ਪਿਆਰ ਸੀ। ਬੜਾ ਪਿਆਰ ਸੀ। ਹੁਣ ਉਹੀ ਪਿਆਰ ਨੂੰ ਲੋਕ ਤਰਸਦੇ ਨੇ, ਫੇਰ ਤਰਸਦੇ ਨੇ। ਉਹ ਉਧਰੋਂ ਇੱਧਰ ਆਉਂਦੇ ਨੇ ਉਹੀ ਪਿਆਰ ਲੱਭਣ। ਅਸੀਂ ਉਧਰ ਜਾਣਾ ਚਾਹੁੰਦੇ ਆ ਉਹੀ ਪਿਆਰ ਲੱਭਣ, ਲੇਕਿਨ ਉਹ ਪਿਆਰ ਨਹੀਂ ਲੱਭਿਆ। 76 ਸਾਲ ਹੋ ਗਏ, ਉਹ ਪਿਆਰ ਨਹੀਂ ਲੱਭਿਆ। ਚਲੋ ਹੋਰ ਨਹੀਂ ਸੀ ਕਰਨਾ, ਵੀਜ਼ੇ ਖੋਲ ਛੱਡਣ। ਹਾਂਜੀ, ਇਹ ਤੁਹਾਡੇ ਵਰਗੇ ਜਿਹੜੇ ਬਜ਼ੁਰਗ ਨੇ 80-90 ਸਾਲ ਦੇ, ਉਹਨਾਂ ਨੂੰ ਤੇ ਸਰੇਆਮ ਜਾਣਾ ਚਾਹੀਦਾ ਕਿ ਵੀ ਤੂੰ ਸ਼ਾਮ ਨੂੰ ਵਾਪਸ ਆ ਜੀ, ਆਪਣਾ ਪਿੰਡ ਵੇਖਿਆ। ਚਲੋ 8 ਦਿਨ ਰਹਿ ਲਾ। ਇਹਨਾਂ ਨੇ ਕਿਹੜਾ ਅੱਲਾ ਮਾਫ ਕਰੇ ਉੱਥੇ ਕੋਈ ਦਹਿਸ਼ਤਗਰਦੀ ਕਰਨੀ ਹੈ, ਕੋਈ ਬੰਬ ਫਾੜਨਾ, ਤੇ ਉਹ ਆਪਣੀ ਜ਼ਮੀਨ ਵੇਖ ਕੇ ਆਉਣ। ਆਪਣੇ ਉਹਨਾਂ ਤਰੀਕ ਲਿਖ ਦਿੱਤੀ ਸੀ ਹੂੰ ਵੀ ਇੰਨੀ ਤਰੀਕ ਤੇ ਤੁਸੀਂ 25 ਤੇ ਜਾਣਾ, ਜਿਹੜੀ ਤਰੀਕ ਤੇ ਬਾਰਡਰ ਤੋਂ, ਇੰਨੀ ਤਰੀਕ ਤੇ ਤੁਸੀਂ ਚੱਲਿਓ, ਮਹੀਨਾ ਤੁਹਾਨੂੰ ਮੋਹਲ ਪਿਆ, ਹੂੰ ਇੰਨੀ ਤੇ ਤੁਸੀਂ ਵਾਪਸ ਆ ਜਾਣਾ। ਅੱਛਾ। ਫਿਰ ਜਾ ਕੇ ਹਾਜ਼ਰੀ ਥਾਣੇ ਲੱਗੀ, ਹੂੰ ਕਚਹਿਰੀਆਂ ਲੱਗੀ। ਫਿਰ ਜਿੱਦਾਂ ਅਸੀਂ ਜੇ ਨਾ ਆਉਂਦੇ, ਜਿਹਦੀ ਮਾਰਫਤ ਗਏ ਹਾਂ, ਤੜਕ ਵਾਗੇ ਤੋਂ ਪਤਾ ਚੱਲ ਜਾਣਾ ਸੀ ਬੰਦੇ ਉਹ ਅੱਜ ਆਉਣੇ। ਹਾਂ, ਇਹ ਨਹੀਂ ਗਏ, ਤੜਕ ਉਹਨਾਂ ਥਾਣੇ ਜਾਣਾ ਸੀ। ਅੱਛਾ। ਉਹਨਾਂ ਫਿਰ ਬੂਟਾ ਸਿੰਘ ਕੋਲ ਜਾਣਾ ਸੀ, ਤੇਰੇ ਕੋਲ ਬੰਦੇ ਆਏ ਨੇ, ਤੇ ਅਸੀਂ ਫਿਰ ਦਿਹਾੜੀ ਪਹਿਲੋਂ ਨਿਕਲ ਆਇਆ। ਅੱਛਾ, ਪਹਿਲੋਂ ਨਿਕਲ ਆਏ। ਪਹਿਲੋਂ ਆਉਣਾ ਤੇ ਪੂਰੇ ਦਿਨ ਕਰਕੇ ਜੀ ਨਹੀਂ ਕਰਦਾ ਆਉਣਾ। ਅੱਛਾ। ਉਹ ਫਿਰ ਜਿਹੜੇ ਹਨ ਬੰਦੇ, ਉਹ ਕਾਰੋਬਾਰੀ ਬੜੇ ਨੇ। ਅਸੀਂ ਤਾਂ ਕੱਖ ਵੀ ਨਹੀਂ ਉਹਨਾਂ ਦੇ ਮੁਤਾਬਕ, ਸੋਨੇ ਦਾ ਕਾਰੋਬਾਰ ਨੇ, ਬੜੀਆਂ ਬੜੀਆਂ ਵੱਡੀਆਂ ਦੁਕਾਨਾਂ ਨੇ। ਉਹਨਾਂ ਦੀ ਇੱਕ DSP, ਉਹਨਾਂ ਦਾ ਕੁੜਮ ਸੀ। ਅੱਛਾ। ਉਹ ਆਖਣ ਲੱਗਾ ਤੁਸੀਂ ਅੱਜ ਜਾਓ ਜਾਂ ਭਲ ਕੇ ਪਰਸੋਂ, ਵੀ ਜੇ ਤੁਸੀਂ ਆਖੋ ਨਾ ਜਾਈਏ ਪੂਰਾ ਦਿਨ ਕਰਕੇ, ਉਦੋਂ ਨਹੀਂ, ਅੱਜ ਹੀ ਜਾਓ। ਉਹ ਸਾਡੇ ਨਾਲ ਤੁਰ ਪਿਆ। ਅੱਛਾ। ਹਾਂ, ਕਹੀ ਗੱਲ ਅੱਕ ਗਏ ਹੋ? ਆਂਦਾ ਨਹੀਂ, ਸਾਨੂੰ ਇਹ ਸ਼ੌਕ ਆ, ਉਦੋਂ ਸਾਨੂੰ ਛੁੱਟੀ ਨਹੀਂ ਹੋਣੀ। ਅੱਛਾ। ਅੱਜ ਐਤਵਾਰ ਦੀ ਛੁੱਟੀ ਆ, ਅਸੀਂ ਤੁਹਾਨੂੰ ਤੋੜ ਵਾਘਾ ਬਾਰਡਰ ਪਾਰ ਕਰਾ ਕੇ ਤੇ ਫੇਰ ਆਉਣਾ। ਉਹ ਫਿਰ ਬੜੇ ਬੰਦੇ ਤੁਰੇ ਸਾਡੇ ਨਾਲ। ਇਹਦਾ ਮਤਲਬ ਹੈ ਇੱਕ ਵਾਰੀ ਤੁਹਾਨੂੰ 47 ਵੇਲੇ ਛੱਡਣ ਆਏ, ਹਾਂ, ਇੱਕ ਵਾਰੀ ਤੁਹਾਨੂੰ ਉਸ 84 ਦੇ ਵਿੱਚ 83 ਦੇ ਵਿੱਚ ਛੱਡਣ ਆਏ।
ਅਸੀਂ ਵੀ ਜੇ ਕੜੀ ਤੁਰ ਪਿਆ, ਚੌਂਕੀਆਂ ਬੜੀਆਂ, ਇੱਕ ਇੱਥੇ ਇੱਕ ਉਹ ਅੱਗੇ ਨਹਿਰ ਕੋਲ ਆ, ਇਹ ਚੌਂਕੀ ਦੇ ਉਹ ਪਹਿਲੋਂ ਚਲਾ ਜਾਂਦਾ ਹੈ, ਸਰਦਾਰਾਂ ਦੇ ਬੰਦੇ ਉਹ। ਹਾਂਜੀ ਚਲੋ ਅੱਗੇ ਗਏ ਆ, ਉਹ ਚੌਂਕੀ ਤੋਂ ਗਾਂਹ ਚਲਾ ਗਿਆ, ਉਹ ਸਰਦਾਰਾਂ ਦੇ ਬੰਦੇ ਆ। ਹਾਂਜੀ ਸਾਨੂੰ ਨਹੀਂ ਕਿਸੇ ਪੁੱਛਿਆ। ਜੇ ਕੜੀ ਪਾਕਿਸਤਾਨ ਆ ਗਿਆ ਉਰਲੇ ਬਨੇ, ਉਧਰ ਸਾਨੂੰ ਕਈ ਚੂੰਡੀਆਂ ਵੱਢਣ ਆਏ। ਕੀ ਲਿਆਂਦਾ ਜੇ, ਦਿਓ ਸਾਨੂੰ। ਸਾਡੇ ਉਹਨਾਂ ਪੈਸੇ ਬੜੇ ਲਵਾਏ, ਕੁੜੀ ਇੱਧਰ ਆ ਗਏ। ਕਸਟਮ ਬੜਾ ਮੰਗਣਗੇ, ਜਿਹੜੀ ਕੋਈ ਨਿੱਕੀ ਮੋਟੀ ਚਾਹ ਉਹਦਾ ਕਸਟਮ ਬੜਾ ਮੰਗਣ। ਵਾਹ ਜੀ ਵਾਹ। ਇਹਦਾ ਮਤਲਬ ਤੁਹਾਨੂੰ ਫਿਰ ਗਿਫਟ ਵੀ ਭੇਜੇ ਉਹਨਾਂ ਨੇ ਉਧਰੋਂ? ਗਿਫਟ ਇਹ ਆ ਵੀ ਉਹ ਆਂਦੇ ਹਨ, ਮੈਂ ਕਿਹਾ ਮੈਂ ਨਹੀਂ ਖੜਨੀ, ਜੇ ਮੈਂ ਜਾਵਾਂ ਲੈ ਕੇ ਲੋਕੀ ਆਖਣਗੇ ਗਰਾਈ ਕਰਕੇ ਆਇਆ ਮੈਂ ਨਹੀਂ ਖੜਨਾ। ਉਹਨਾਂ ਧੱਕੇ ਨਾਲ ਮੇਰੀ ਵਾਲਦਾ ਦੀ ਚਾਦਰ ਤੇ ਮੇਰੀ ਬੀਵੀ ਦੀ ਇਹ ਦਿੱਤੀਆਂ। ਵਾਹ ਜੀ ਵਾਹ। ਤੇ ਉਹ ਤੁਹਾਡੇ ਕੋਲ ਮੁੜ ਕੇ ਕਦੀ ਇੱਧਰ ਆਏ? ਉਹ ਆਉਂਦੇ ਨੇ, ਮੇਰੇ ਜਾਣ ਤੋਂ ਬਾਅਦ ਫਿਰ ਆਉਣ ਲੱਗੇ ਨੇ। ਕੌਣ ਕੌਣ ਆਇਆ ਸੀ? ਇੱਕ ਵਾਰੀ ਤੇ ਆਏ ਸਨ 70 ਚ ਬੂਟਾ ਸਿੰਘ, ਉਹ ਸਟੋਰੀ ਬੜੀ ਦਰਦਨਾਕ। ਨਹੀਂ, ਬੂਟਾ ਸਿੰਘ ਤੁਹਾਡੇ ਤੋਂ ਪਹਿਲੇ ਜਾਣ ਤੋਂ ਪਹਿਲੇ ਆ ਗਿਆ ਸੀ? ਨਹੀਂ ਉਹ ਵਿੱਚ ਇਹ ਨਵੀਂ ਸਟੋਰੀ ਹੈ ਨਾ। ਦੱਸੋ। ਉਹ ਬੂਟਾ ਸਿੰਘ ਜਿਹੜਾ ਸੀ ਨਾ, ਇੱਥੇ ਜੋੜਾਂ ਦਾ ਮੇਲਾ ਲਾਹੌਰ ਲੱਗਦਾ ਰਣਜੀਤ ਸਿੰਘ ਦੀ ਬੜੀ ਤੇ। ਹਾਂਜੀ। ਉਹ ਜਨਾਬ ਇੱਥੇ ਆ ਗਿਆ, ਨਾ ਸਾਨੂੰ ਦੱਸਿਆ ਨਾ ਪੁੱਛਿਆ। 70 ਦੇ ਵਿੱਚ? 70 ਚ ਉਹ ਆ ਗਿਆ ਜੇ ਆਖੇ ਵੀ ਹੁਣ ਮੇਰੇ ਭਰਾਵਾਂ ਨੂੰ ਪਤਾ ਲੱਗੇ ਬੂਟਾ ਸਿੰਘ ਆਇਆ ਤੇ ਮੈਂ, ਉਹ ਜਨਾਬ ਬੜਾ ਪਰੇਸ਼ਾਨ 2 ਦਿਨ ਰਿਹਾ। ਲੋਕੀ ਇਹ ਪੂਜਾ ਪਾਜੀ ਕਰਨ ਤੇ ਮੈਂ ਉਹਨੂੰ ਜਫਾ ਮਾਰਾ, ਉਹਨੂੰ ਕਿੱਥੋਂ ਕੋਈ ਕਿਤੇ ਹੁੰਦਾ, ਕਿਤੇ ਹੁੰਦਾ, ਪਤਾ ਲੱਗੇ ਕਿ ਉਹ ਕਿੱਥੇ ਬੈਠੇ ਨੇ, ਇਹਨਾਂ ਨਾਲ ਮੁਲਾਕਾਤ ਹੋ ਜਾਏ। ਉਹ ਕਿੱਥੇ ਗਿਆ, ਸ਼ੇਖੂਪੁਰਾ, ਕਿੱਥੇ ਸੌਂਦੇ ਦਾ ਕੋਟ ਆ, ਕੋਈ ਬੰਦਾ ਮੈਨੂੰ ਇਜਾਜ਼ਤ ਵੀ ਨਹੀਂ ਜਾਣਦੀ ਮੈਨੂੰ। ਉਹ ਜਨਾਬ ਵਾਲੀ ਉਜਰਤ ਮਾਲ ਕੇ ਆਂਦਾ, ਮੈਂ ਰੋ ਮਰ ਗਿਆ, ਕੋਈ ਗੱਲ ਨਾ ਬਣੇ। ਇੱਕ ਦਿਨ ਮੈਂ ਆਪਣਾ ਇਮਾਨ ਹੈ ਨਾ, ਆਂਦਾ ਮੈਂ ਰਾਤ ਵੇ ਰਣਜੀਤ ਸਿੰਘ ਦੀ ਬੜੀ ਤੇ ਨਾ ਰੋ ਕੇ ਬੜੀ ਭਗਤੀ ਕੀਤੀ, ਮੌਲਾ ਮੇਰਾ ਭਰਾ ਮਿਲਾ। ਉਜਰਤ ਮਾਲ ਕੇ ਦਿਨ ਚੜਿਆ, ਜਿਹੜੀ ਬਾਦਸ਼ਾਹੀ ਮਸਜਿਦ ਨੂੰ ਰਣਜੀਤ ਸਿੰਘ ਦੀ ਮੜੀ ਲਾਗੇ ਲੱਗਦੀ ਸੜਕ, ਉੱਥੇ ਮੈਂ ਖਲੋਤਾ ਆ ਕੇ ਸਵੇਰੇ ਮੈਂ ਬੰਦਿਆਂ ਨੂੰ ਵੇਖਾਂ ਡਿਬਰ। ਇੱਕ ਮੁੰਡਾ ਮੇਰੇ ਲਾਗੋਂ ਦੀ ਲੰਘਿਆ, ਉਹ ਹੈ ਛੋਟਾ ਸੀ ਜਦੋਂ ਪਾਕਿਸਤਾਨ ਬਣਿਆ, ਉਹ ਕਸ਼ਮੀਰੀ। ਉਹਨੇ ਜਨਾਬ ਕੰਮ ਕੀਤਾ ਵੀ ਉਹ ਗੁਜਰਤ ਵਾਲੇ ਨੇ ਲੈ ਆਂਦਾ ਅੱਗੇ। ਮੈਨੂੰ ਸ਼ੱਕ ਪਿਆ ਮੁੰਡਾ, ਮੈਨੂੰ ਉਹਨੂੰ ਉਹ ਮੇਰੇ ਤੋਂ ਲੰਘਾਊ ਹੋ ਗਿਆ, ਮੇਰੇ ਜੇਨ ਨੇ ਕੰਮ ਕੀਤਾ ਵੀ ਮੁੰਡਾ ਜਾਪਦਾ ਹੋਊਗਾ, ਹੁਣ ਤੇ ਗੱਭਰੂ ਹੋਇਆ। ਮੈਂ ਉਹਨੂੰ ਜਾ ਕੇ ਜੱਫਾ ਮਾਰਿਆ ਤੇ ਉਹ ਕੰਬ ਪਿਆ। ਉਹ ਕੰਬਿਆ ਵੀ ਮੈਂ ਮੁਸਲਮਾਨ ਹੈ, ਸਿੱਖ, ਮੈਨੂੰ ਜੱਫਾ ਕਿਉਂ ਮਾਰਿਆ? ਉਹਨੂੰ ਮੈਂ ਫੜਿਆ ਤੇ ਮੈਂ ਕੌਣ ਨਾ ਹੈ? ਮੈਂ ਕਸ਼ਮੀਰੀ। ਮੈਂ ਆਖਿਆ ਹੁਣ ਗੱਲ ਬਣ ਗਈ, ਮੈਂ ਕਸ਼ਮੀਰੀ। ਆਖਣ ਲੱਗਾ ਕੋਈ ਦੀਨ ਮੁਹੰਮਦ ਕਾ ਕੋ ਪਤਾ? ਆਖਣ ਲੱਗਾ ਉਹ ਜ਼ਿਲ੍ਹੇ ਸ਼ੇਖੂਪੁਰ ਚ ਬੈਠੇ ਨੇ। ਉਹਨਾਂ ਨੂੰ ਲਿਆ। ਆਂਦਾ ਮੈਂ ਤੇ ਉਹਨਾਂ ਕੋਲ ਗਿਆ ਨੀ ਗਾ, ਤੇ ਮੈਂ ਕਠਿਆਲੇ ਵਿਰਕਾਂ ਜਾਂਦਾ ਰਹਿਣਾ। ਉੱਥੇ ਸਾਡੇ ਪਿੰਡ ਦੇ ਸਹੀਦ ਸਨ, ਉਹ ਵੀ ਉਹਨੂੰ ਜਾਣਦੇ ਹਨ, ਬੂਟਾ ਸਿੰਘ ਨੂੰ। ਮੈਂ ਉੱਥੇ ਜਾਣਾ ਤੇ ਸ਼ਾਹਾਂ ਨੂੰ ਆਣਾ ਵੀ ਉਹ ਬੂਟਾ ਸਿੰਘ ਆਇਆ, ਤੇ ਉੱਥੋਂ ਕੋਈ ਬੰਦਾ ਕੱਲਾ ਦੇ ਕੋਲ, ਮੈਂ ਤੇ ਥੋੜੀ ਵੇਖਿਆ ਵੀ ਨਹੀਂ। ਉਹ ਸਾਡੇ ਪਿੰਡ ਦੇ ਮਰਾਸੀ ਸਨ, ਉਹ ਬਾਜਾ ਬੂਜਾ ਵਜਾਉਂਦੇ ਨੇ ਤੇ ਇੱਥੇ ਆਉਂਦੇ ਰਹਿੰਦੇ। ਉਹ ਕੌਣ ਸੀ? ਉਹ ਕਸ਼ਮੀਰੀ ਤੁਹਾਡੇ ਪਿੰਡ ਦਾ ਸੀ? ਸਾਡੇ ਪਿੰਡ ਦਾ ਹੀ ਪਿੱਛੋਂ। ਹਾਂ, ਲਾਹੌਰ ਉਹ ਕੰਮ ਕਰਦਾ ਹੁੰਦਾ ਸੀ ਤੇ ਉਹ ਰੱਬੋ ਕਿਸ ਤਰ੍ਹਾਂ ਮੁਲਾਕਾਤ ਹੋਈ? ਉਹ ਜਨਾਬ ਉਹਨਾਂ ਕੀ ਕੰਮ ਕੀਤਾ ਵੀ ਇੱਥੇ ਕਠਿਆਲੇ ਆ ਗਿਆ, ਆਖਿਆ ਬੂਟਾ ਸਿੰਘ ਆਇਆ, ਸ਼ਾਹ ਨਸ ਪੈ ਇੱਧਰ ਨੂੰ। ਮਰਾਸੀ ਨੂੰ ਭਜਾਤਾ ਸਾਡੇ ਪਿੰਡ, ਉਦੋਂ ਫੜਿਆ ਦੇ ਮੌਸਮ ਸਾਡੇ ਪਿੰਡ ਹਾਂ ਵਿੱਚੇ ਛੱਡੇ ਫੜੇ, ਵਿੱਚ ਅਸੀਂ ਸਭ ਕੁਝ ਛੱਡ ਕੇ ਟੱਬਰੇ ਚਲੇ ਗਏ ਉਹਦੇ ਕੋਲ। ਲਾਹੌਰ। ਉਹ ਫਿਰ 2 ਵਾਰ ਰੋ ਕੇ ਉਹਨੇ ਅੱਡੀ ਆਖੀ, ਜਵਾਨ ਵੀ ਬੜਾ ਹੈ, ਸੋਹਣਾ ਬੜਾ ਹੈ, ਗਾਰਾ ਨਸ਼ੋ ਤੇ ਉਹਦੀਆਂ ਅੱਖਾਂ ਲਾਲ ਹੋਈਆਂ ਰੋ ਕੇ, ਤੇ ਬਹੁਤ। ਤੁਹਾਡੇ ਅੰਦਰ ਜ਼ਿਆਦਾ ਜਜ਼ਬਾ ਹੋ ਗਿਆ ਹੋਣਾ ਕਿ ਮੈਂ ਦੁਬਾਰਾ ਜਾਵਾਂ ਆਪਣੇ ਪਿੰਡ ਦੇਖ ਕੇ ਆਵਾਂ। ਜਦੋਂ ਉਹਦੇ ਨਾਲ ਮੁਲਾਕਾਤ ਹੋਈ। ਉਹ ਫਿਰ ਤੇ ਅੱਗੇ ਕੰਮ ਚਿੱਠੀ ਗਈ, ਫਿਰ ਦਿਲ ਬਹੁਤ ਫੁਰਕਿਆ ਕਰੇ ਵੀ ਪਿੰਡ ਜਾਈਏ, ਪਿੰਡ ਹੀ ਜਾਈਏ। ਉਹਦੇ ਰੱਬੀ ਹਾਲ ਹੱਕ ਆ ਗਿਆ ਤੇ ਵੀਜੇ ਕੋਲ ਉਹ ਆਇਆ, ਆਖਿਆ ਸਾਲ ਆਉਂਦੇ ਨੂੰ ਫੇਰ ਅਸੀਂ ਹੋ ਜਾਵਾਂਗੇ। ਉਸ ਤੋਂ ਬਾਅਦ ਬੰਦ ਹੋ ਗਏ? ਉਹ ਬਾਅਦ ਇੰਦਰਾ ਮਰ ਗਈ ਉਧਰ। ਉਹਨਾਂ ਆਖਿਆ ਜਿਹੜਾ ਸਿੱਖਾਂ ਮਾਰੀ ਸੀ, ਉਹਨਾਂ ਨੇ ਸੋਚਿਆ ਵੀ ਖਰੇ ਮੁਸਲਮਾਨ ਸ਼ਰ ਸ਼ੁਰ ਦੇ ਨੇ ਕੋਈ, ਤੇ ਇਸ ਤੋਂ
ਮੁਸਲਮਾਨਾਂ ਦਾ ਆਉਣਾ ਜਾਣਾ। ਪੰਜਾਬ 'ਚੋਂ ਸਿਰਫ ਬੰਦ ਆ, ਅਗਲੇ ਇਲਾਕੇ 'ਚ ਜਾਓ। ਸਹੀ ਹੋ ਗਿਆ। ਤੇ ਉਹਨਾਂ ਦੇ ਪੋਤੇ ਪੋਤੇ ਕੋਈ ਨੌਂ ਨੂੰ ਇੱਧਰ ਆਈ ਆਏ ਆ, ਤੁਹਾਡੇ ਇੱਥੇ? ਆਏ ਆ। ਉਹਦੀ ਪੋਤਰੀ ਆਈਆਂ, ਉਹਦੀ ਨੂੰਹ ਆਈ ਆ, ਉਹਦੀ ਅੱਛਾ। ਪੋਤਰੀਆਂ 2 ਆਈਆਂ, ਨੂੰਹਾਂ ਆਈਆਂ, ਪੁੱਤ ਆਏ। ਵਾਹ ਜੀ ਵਾਹ। ਆ ਹੁਣ ਪਿੱਛੇ ਵਿਸਾਖੀ ਤੇ ਆਏ, ਹੁਣ ਫੇਰ ਆਉਣਾ ਸੀ। ਤੇ ਉਹ ਤੁਹਾਡਾ ਰਾਬਤਾ ਜਿਹੜਾ ਚੱਲਦਾ ਆ ਰਿਹਾ ਸ਼ੁਰੂ ਤੋਂ ਉਵੇਂ ਹੀ ਕਾਇਮ ਹੈ? ਉਵੇਂ ਅੱਗੇ ਨਾਲੋਂ ਵੱਧ ਆ। ਅੱਛਾ, ਅੱਗੋਂ ਬੱਚਿਆਂ ਦਾ ਵੀ ਰਾਬਤਾ? ਬੱਚਿਆਂ ਦਾ ਰਾਬਤਾ ਹੁਣ ਸਾਡੇ ਨਾਲ ਹੁਣ ਜ਼ਿਆਦਾ ਰਾਬਤਾ ਮਗਰੋਂ ਰੱਖਣਗੇ ਤਾਂ ਆ ਨਾ। ਇਹ ਸਵਾਦ ਤੇ ਇੰਜ ਜਿਹੜਾ ਖਾਨਦਾਨ ਦੀ ਲੜੀ ਚੱਲੀ ਆ ਰਹੀ ਹੈ ਰਾਬਤੇ ਦੀ। ਇਹ ਕੋਈ 150 ਸਾਲ ਤੋਂ ਜ਼ਿਆਦਾ ਟਾਈਮ ਲੰਘ ਗਿਆ। ਵਾਹ ਜੀ ਵਾਹ। ਹੁਣ ਦੁਬਾਰਾ ਪਿੰਡ ਵੇਖਣ ਨੂੰ ਦਿਲ ਨਹੀਂ ਕਰਦਾ? ਬੜਾ ਹਲੇ ਵੀ ਕਰਦਾ? ਬੜਾ। ਮੈਂ ਨਾ ਹੁਣ ਵੀਜ਼ਾ ਖੁੱਲੇ, ਮੈਂ ਸਭ ਕੁਝ ਛੱਡਣਾ ਨਾ ਜਾਣਾ। ਓਏ ਹੋਏ ਹੋਏ। ਦੇਖ ਲਓ ਜੀ, ਬਜ਼ੁਰਗਾਂ ਦੇ ਅੰਦਰ ਅੱਜ ਵੀ ਤਾਂਘ ਹੈ ਆਪਣੇ ਪਿੰਡ ਦੀ। ਹਾਂ, ਤੇ ਹਾਲਾਂਕਿ ਪਿੰਡ ਵੇਖ ਕੇ ਵੀ ਆਏ ਨੇ, ਫਿਰ ਵੀ ਉਹਨਾਂ ਦਾ ਦਿਲ ਕਰਦਾ ਪਿੰਡ ਵੇਖਣ। ਮੈਂ ਨਾ ਉੱਥੇ, ਮੈਂ ਸਾਡਾ ਵੱਡਿਆਂ ਦਾ ਖੂਹ ਸੀ ਹੂੰ ਨਾਨਿਆਂ ਦਾ, ਮੈਂ ਸਵੇਰੇ ਜਾਣਾ ਨਾ ਉੱਥੇ। ਹੂੰ। ਉਹ ਬੇਆਬਾਦ ਹੋਇਆ ਸੀ। ਅੱਛਾ ਅੱਛਾ। ਮੈਂ ਜਾ ਕੇ ਨਾ ਬੈਗ ਦੇ, ਮੈਂ ਉਹ ਜਿਹੜੀ ਮਿੱਟੀ ਇਕੱਠੀ ਕੀਤੀ ਹੁੰਦੀ ਸੀ ਨਾ ਖੂਹਾਂ ਦੀ, ਹੂੰ। ਉਹ ਜੇ ਪਈ ਸੀ। ਮੈਂ ਕਿਹਾ ਆ ਮਿੱਟੀ ਜਿਹੜੀ ਹੈ ਸਾਡਿਆਂ ਵੱਡਿਆਂ ਦੇ ਕਈਆਂ ਦੇ ਆ। ਓਏ ਹੋਏ। ਹਾਂ, ਇਹੋ ਜਿਹਾ ਸੋਚਾਂ ਸੋਚਣੀਆਂ। ਇੰਝ ਹੀ ਬੰਦੇ ਨੂੰ ਸੋਚ ਆਉਂਦੀ ਹੈ। ਉਹਦੀਆਂ ਕੁੜੀਆਂ ਇੱਕ ਵਿਆਹੀ ਸੀ, ਤੇ ਬੂਟਾ ਸਿੰਘ ਦੀ ਇੱਕ ਵਿਆਹੀ ਸੀ। ਨਵਾਂ ਪਿੰਡ ਅੰਮ੍ਰਿਤਸਰੋਂ 12 ਕਮੀਲ ਚੜ੍ਹਦੇ ਸੀ। ਅੱਛਾ ਅੱਛਾ। ਤੇ ਇੱਕ ਅੱਗੇ ਫਗਵਾੜੇ ਵਿਆਹੀ ਸੀ, ਉਹ ਰਿਆਸਤ ਫਗਵਾੜਾ ਜਲੰਧਰ ਅੱਗੇ 150, ਅੰਮ੍ਰਿਤਸਰੋਂ 150 ਮੀਲ ਲੱਗਿਆ। ਠੀਕ ਹੋ ਗਿਆ। ਹਾਂ, ਉਹਦਾ ਨਾਂ ਇਥੋਂ ਆਈ ਨਾ ਹੈ ਵਿਦਿਆ, ਉਹਦਾ ਨਾਂ ਹੈ ਦੁਰਗੋ, ਉਹਦਾ ਛੋਟੀ ਦਾ ਨਾਂ ਜੋਗਿੰਦਰ। ਉਹੀ ਨਾਂ ਗਿੰਦਵਾਂਦੇ ਪੂਰਾ ਖਾਨਦਾਨ ਦਾ ਸ਼ਜਰਾ ਜਾਣਦੇ ਨੇ ਉਹਨਾਂ ਦਾ। ਗਿੰਦਵਾਂਦੇ ਹਾਂ। ਅੱਛਾ, ਬਾਬਾ ਜਿਹੜਾ ਸੀ ਜਦੋਂ ਮੁਲਾਕਾਤ ਹੋਈ, ਉਹ ਮੁਲਾਕਾਤ ਹੋਈ ਸੀ ਜੇ ਰਾਤ ਨੂੰ 2 ਦਿਨ ਦਾ, ਉਹ ਜੋ ਆਂਢ ਗੁਆਂਢ ਬੁੜੀਆਂ ਆਉਂਦੀਆਂ, ਉਹਨਾਂ ਆਖਾਂ ਬਾਬਾ ਤੁਹਾਨੂੰ ਨਾ ਮੁਲਾਕਾਤ ਵਾਸਤੇ ਬਚਿਆ ਰਿਹਾ, ਇਹਨੂੰ ਕਈ ਵਾਰੀ ਮੰਜੀ ਤੋਂ ਲਾਇਆ ਤੇ ਕਈ ਵਾਰੀ ਪਾਇਆ, ਮਰ ਗਿਆ ਤੇ ਲਾ ਦੇਣਾ। ਅੱਛਾ। ਉਹ ਫੇਰ ਇਹ ਸਾਹ ਪੈ ਜਾਣਾ, ਬੂਟਾ ਸਿੰਘ ਜਿਹੜਾ ਸੀ, ਫੇਰ ਇਹਨੂੰ ਪਾਉਣਾ ਤੁਹਾਡੀ ਮੁਲਾਕਾਤ ਕਰਨ ਵਾਸਤੇ। ਇਹ ਬਚਿਆ ਜਿਹਦੇ ਤੇ ਹੋ ਰਹੀ। ਵੇਖ ਲਓ। ਫੇਰ ਅਸੀਂ ਫੇਰ ਜਿਸ ਦਿਨ ਅਸੀਂ ਆਏ ਆ, ਪੂਰਾ ਮਹੀਨਾ ਬਾਅਦ ਮਰ ਗਿਆ। ਅੱਛਾ, ਮਹੀਨਾ ਬਾਅਦ ਬੂਟਾ ਸਿੰਘ ਮਰ ਗਿਆ। ਬਸ ਵੇਖ ਲਓ, ਅੱਲਾ ਨੇ ਉਹਦੀ ਜ਼ਿੰਦਗੀ ਪਤਾ ਨਹੀਂ ਇਹਨਾਂ ਵਾਸਤੇ ਰੱਖੀ ਸੀ, ਕਿਵੇਂ ਮੈਂ ਉਸ ਖਾਨਦਾਨ ਨੂੰ ਮਿਲਣਾ ਵਾ ਜਿਨ੍ਹਾਂ ਨੇ ਮੈਨੂੰ ਦੁੱਧ ਪਿਲਾਇਆ ਸੀ। ਚਾਹ ਪੀਓ। ਚਲੋ ਬਜ਼ੁਰਗੋ, ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ।